ਨਕਸਲਾਈਟ ਲਹਿਰ ਕਰਕੇ ਜਾਂ ਅਮਰੇਡਾਂ ਕਰਕੇ ਤੇ ਸਿੱਖ ਵਿਦਿਆਰਥੀਆਂ ਦੇ ਵਿੱਚ ਵੀ ਮੂੰਹ ਸਿਰ ਮਨਾਉਣ ਦੀ ਤੇ ਲਾਲ ਪੱਗ ਬੰਨਣ ਦੀ ਇੱਕ ਬਿਰਤੀ ਚੱਲ ਪਈ। ਔਰ ਕਾਮਰੇਡਾਂ ਨੇ ਇੰਨਾ ਬੁਰਾ ਹਾਲ ਕਰ ਦਿੱਤਾ, ਸੰਤ ਸਿੰਘ ਸੇਖੋਂ ਵਰਗੇ ਤੇ ਹੋਰ ਬਹੁਤ ਸਾਰੇ ਖੱਬੇ ਪੱਖੀਆਂ ਨੇ ਹਿੰਦੂ ਕੱਟੜਪੰਥੀਆਂ ਨਾਲ ਇੱਕ ਤਰੀਕੇ ਨਾਲ ਸੁਰ ਮਿਲਾ ਕੇ ਕਿ ਇੱਕ ਵਾਰ ਪੰਜਾਬ ਦੇ ਸਾਰੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਵਿੱਚ ਲਾਲ ਪੱਗ ਦਾ ਬੜਾ ਮਤਲਬ ਲਾਲ ਝੰਡੇ ਵਾਲਿਆਂ ਦਾ ਬੜਾ ਬੋਲਬਾਲਾ ਹੋ ਗਿਆ। ਜਿਵੇਂ ਅੱਜ ਤੱਕ ਬਾਦਲ ਪਰਿਵਾਰ ਨੇ ਆਪਦੀ ਸੱਤਾ ਹਥਿਆਉਣ ਲਈ ਪੰਥ ਨੂੰ ਰੋਲਿਆ, ਉਹੀ ਕੁਝ ਉਸ ਸਮੇਂ ਹੋ ਰਿਹਾ ਸੀ, ਜਿਹਦੀ ਕਰਕੇ ਨਿਰਾਸ਼ਤਾ ਬੜੀ ਫੈਲੀ ਹੋਈ ਸੀ। 1970-75 ਦੇ ਦੌਰ ਦੇ ਵਿੱਚ ਵੀ ਇਹ ਹਾਲ ਰਿਹਾ ਕਿ ਜੇਕਰ ਕੋਈ ਸਿੱਖ ਨੌਜਵਾਨ ਵੀ ਆਪਦੇ ਤੌਰ ਤੇ ਪੰਥਕ ਹਿੱਤ ਵਿੱਚ ਕੋਈ ਕਾਰਵਾਈ ਕਰਦਾ ਸੀ ਤਾਂ ਸਮਝਿਆ ਹੀ ਜਾਂਦਾ ਸੀ ਮੀਡੀਆ ਵਾਲਿਆਂ ਰਾਹੀਂ ਵੀ ਇਹ ਤਾਂ ਕਾਮਰੇਡ ਹੋਣਾ ਜਾਂ ਨਕਸਲਾਈਟ ਹੋਣਾ। ਜਿਹੜਾ ਨਿਰੰਕਾਰੀਆਂ ਨਾਲ ਸਿੱਖਾਂ ਦਾ ਟਕਰਾਅ ਹੋਇਆ, ਨਕਲੀ ਨਿਰੰਕਾਰੀਆਂ ਨਾਲ, ਉਹਦੀ ਕਰਕੇ ਨੌਜਵਾਨਾਂ ਦੇ ਵਿੱਚ ਬੜਾ ਰੋਹ ਸੀਗਾ। ਸਿੱਖ ਕੌਮ ਪੂਰੀ ਬੇਬਸੀ ਤੇ ਲਾਚਾਰਗੀ ਦੇ ਇੱਕ ਆਲਮ ਦੇ ਵਿੱਚ ਰੋਹ ਚ ਸੀਗੀ। ਸਿੱਖ ਖਾਸ ਤੌਰ ਤੇ ਜਿਹੜੇ ਕੌਮ ਨੂੰ ਪਿਆਰ ਕਰਦੇ ਸੀ, ਉਹਨਾਂ ਨੂੰ ਬੜੀ ਇਸ ਗੱਲ ਦੀ ਸੀਗੀ ਕਿ ਕੋਈ ਰਾਹ ਨਹੀਂ ਲੱਭ ਰਿਹਾ ਕਿ ਇਸੇ ਤਰੀਕੇ ਨਾਲ ਨੌਜਵਾਨਾਂ ਨੂੰ ਇਕੱਠੇ ਕਰਕੇ ਆ ਜਿਹੜਾ ਐਂਟੀ ਸਿੱਖ ਮਾਹੌਲ ਬਣਿਆ ਹੋਇਆ, ਕਦਰੇ ਕੋਈ ਨਰਕ ਧੜੀਆ ਆ ਕੇ ਅੰਮ੍ਰਿਤਸਰ ਦੇ ਵਿੱਚ ਆ ਕੇ ਸਾਡੀ ਕੌਮ ਦੇ ਸਿੱਖਾਂ ਨੂੰ ਸ਼ਹੀਦ ਕਰ ਰਿਹਾ, ਤੇ ਕਿਧਰੇ ਬਾਦਲ ਵਰਗਾ ਜਿਹੜਾ ਹੈਗਾ ਉਹਨਾਂ ਨੂੰ ਬਚਾਉਣ ਤੇ ਤੁਲਿਆ ਹੋਇਆ, ਕਿਧਰੇ ਉਮਰਾਂ ਨੰਗਲ ਹੋਣੀਆਂ ਜਿਹੜੇ ਉਹ ਦੰਦਮੀ ਟਕਸਾਲ ਨੂੰ ਨੀਵਾਂ ਦਿਖਾਉਣ ਲਈ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੇਟੇ ਭਾਈ ਅਮਰੀਕ ਸਿੰਘ ਨੂੰ ਹਰਾਉਣ ਦੇ ਲਈ ਸ਼੍ਰੋਮਣੀ ਕਮੇਟੀ 'ਚ ਉਹ ਦੁਮ ਚੱਕੀ ਫਿਰਦੇ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦੇ ਅੱਜ ਕੱਲ ਦਿਨ ਮਨਾਇਆ ਜਾ ਰਿਹਾ ਤੇ ਅੱਜ ਆਪਾਂ ਫੈਡਰੇਸ਼ਨ ਬਾਰੇ ਗੱਲਬਾਤ ਕਰਨੀ ਹੈ। ਤੇ ਪਹਿਲਾਂ ਤਾਂ ਆਪਾਂ ਇਸ ਗੱਲ ਨੂੰ ਸਮਝੀਏ ਕਿ ਜਿਹੜਾ ਸਾਡਾ ਸਿੱਖ ਕੌਮ ਦਾ ਸੰਘਰਸ਼ ਚੱਲ ਰਿਹਾ, ਖਾਲਿਸਤਾਨ ਦਾ ਸੰਘਰਸ਼, ਸਿੱਖ ਕੌਮ ਦੀ ਹੋਂਦ ਹਸਤੀ ਦਾ ਜਿਹੜਾ ਸੰਘਰਸ਼ ਹੈ, ਇਹਦੇ ਵਿੱਚ ਬਹੁਤ ਸਾਰੀਆਂ ਧਿਰਾਂ, ਧੜੇ, ਜਥੇਬੰਦੀਆਂ, ਵਿਅਕਤੀਆਂ ਨੇ ਯੋਗਦਾਨ ਪਾਇਆ ਤੇ ਇਹਦੇ ਵਿੱਚੋਂ ਜਿਹੜਾ ਸਭ ਤੋਂ ਮੇਨ ਜਾਂ ਸਭ ਤੋਂ ਅਹਿਮ ਯੋਗਦਾਨ ਆਉਣ ਵਾਲੀਆਂ ਧਿਰਾਂ ਵਿੱਚੋਂ ਫੈਡਰੇਸ਼ਨ ਦਾ ਨਾਂ ਆਉਂਦਾ। ਤੇ ਇਹ ਵੀ ਗੱਲ ਆਪਾਂ ਨਾਲ ਹੀ ਇੱਥੇ ਸ਼ੁਰੂ 'ਚ ਹੀ ਮੰਨ ਲਈਏ ਕਿ ਇੱਕ ਵਾਰੀ ਤਾਂ 1946-47 ਦੇ ਵੇੜੇ ਜਦੋਂ ਫੈਡਰੇਸ਼ਨ ਬਣੀ ਆ, ਇੱਕ ਵਾਰ ਤਾਂ ਉਦੋਂ ਫੈਡਰੇਸ਼ਨ ਦਾ ਜਾਹੋ ਜਲਾਲ ਪੂਰਾ ਸਿਖਰ ਤੇ ਗਿਆ। ਦੂਜਾ ਗਿਆ ਜਦੋਂ ਭਾਈ ਅਮਰੀਕ ਸਿੰਘ ਹੁਣੀ ਫੈਡਰੇਸ਼ਨ ਦੇ ਪ੍ਰਧਾਨ ਬਣੇ। ਬਾਕੀ ਵੇਲਿਆਂ ਦੇ ਵਿੱਚ ਜਿਹੜਾ ਹੈਗਾ ਫੈਡਰੇਸ਼ਨ ਦਾ ਦੌਰ ਜਿਹੜਾ ਹੈ ਉਹ ਜਿਹੜਾ ਹੈਗਾ ਉਵੇਂ ਅਹਿਮ ਨਹੀਂ ਰਹਿ ਸਕਿਆ। ਜਦੋਂ ਭਾਈ ਅਮਰੀਕ ਸਿੰਘ ਤੋਂ ਬਾਅਦ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਤੱਕ ਵਾਲਾ ਜਿਹੜਾ ਸਫ਼ਰ ਆ ਫੈਡਰੇਸ਼ਨ ਦਾ, ਜਦੋਂ ਹਥਿਆਰਬੰਦ ਸੰਘਰਸ਼ ਵਿੱਚ ਫੈਡਰੇਸ਼ਨ ਆਉਂਦੀ ਹੈ, ਉੱਥੇ ਤੱਕ ਦਾ ਇੱਕ ਪੀਰੀਅਡ ਆ। ਇੱਕ 1943 ਦੇ ਵਿੱਚ ਜਦੋਂ ਫੈਡਰੇਸ਼ਨ ਸ਼ੁਰੂ ਹੁੰਦੀ ਆ ਉੱਥੇ। ਤੋਂ ਖੈਰ ਆਪਾਂ ਜੋ ਚਰਚਾ ਕਰਨੀ ਹੈ, ਗੱਲ ਇਹ ਹੈ ਵੀ 1943 ਦੇ ਵਿੱਚ ਨਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਤੇ ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨਗੀ ਲਈ ਜਿਵੇਂ ਲੀਡਰਾਂ ਨੂੰ ਸੱਦ ਲੈਂਦੇ ਆ ਲੋਕ, VIP ਪਰਸਨੈਲਿਟੀ ਮੰਨ ਕੇ ਵੀ ਇਹਨੂੰ ਸੱਦੋ, ਤੇ ਉਹ ਕਾਲਜ ਵਾਲਿਆਂ ਨੇ, ਖਾਲਸਾ ਕਾਲਜ ਅੰਮ੍ਰਿਤਸਰ ਦੀ ਗੱਲ ਆ ਇਹ, ਕਪੂਰਥਲਾ ਰਿਆਸਤ ਦਾ ਜਿਹੜਾ ਮਹਾਰਾਜਾ ਸੀ ਉਹਨੂੰ ਸੱਦ ਲਿਆ ਇੱਥੇ। ਤੇ ਉਹ ਮਹਾਰਾਜਾ ਜਿਹੜਾ ਸੀ ਉਹ ਮੂੰਹ ਸਿਰ ਮਨਾ ਕੇ ਜਾਂ ਪਤਤ ਸੀਗਾ ਉਹ ਪਤਤ ਮਹਾਰਾਜਾ, ਬੇਸ਼ੱਕ ਉਹ ਖਾਲਸਾ ਸਿੱਖ ਇਤਿਹਾਸ ਦਾ ਜਾਂ ਸਿੱਖ ਪਰਿਵਾਰ ਦਾ ਬੜਾ ਅਹਿਮ ਪਰਿਵਾਰ ਦਾ ਹੋਵੇ, ਪਰ ਉਹ ਕਪੂਰਥਲੇ ਦੀ ਰਿਆਸਤ ਦਾ ਜਿਹੜਾ ਹੈਗਾ ਉਹਨੂੰ ਸਿੱਖ ਕੌਮ ਦਾ ਪਿਆਰ ਤਾਂ ਹੀ ਮਿਲ ਸਕਦਾ ਜੇਕਰ ਉਹ ਸਿੱਖੀ ਨੂੰ ਪ੍ਰਣਾਇਆ ਹੋਵੇ। ਔਰ ਉਸ ਪਤਤ ਮਹਾਰਾਜੇ ਨੂੰ ਖਾਲਸਾ ਕਾਲਜ ਦੇ ਵਿੱਚ ਸੱਦ ਕੇ ਜਿਹੜਾ ਹੈਗਾ ਇੱਕ ਤਰੀਕੇ ਨਾਲ ਸਿੱਖ ਜਜ਼ਬਾਤਾਂ ਨੂੰ ਲਾਗੂ ਲਾਉਣ ਵਾਲੀ ਗੱਲ ਹੈ ਜਿਹੜੀ ਉਹ ਪ੍ਰਬੰਧਕਾਂ ਨੇ ਕੀਤੀ। ਔਰ ਇਹ ਵੀ ਆਪਾਂ ਨਾਲ ਹੀ ਸ਼ੁਰੂ 'ਚ ਹੀ ਮੰਨ ਲਈਏ ਗੱਲ ਕਿ ਕੀਤਾ ਉਹਨਾਂ ਨੇ ਮਾੜਾ, ਪਰ ਹੋ ਵਧੀਆ ਗਿਆ। ਜੇ ਕਿਤੇ ਉਦਣ ਮਹਾਰਾਜਾ ਪਟਿਆਲੇ ਨੂੰ ਨਾ ਸੱਦਦੇ ਪਤਤ ਮਹਾਰਾਜੇ ਨੂੰ, ਤਾਂ ਅੱਜ ਫੈਡਰੇਸ਼ਨ ਨਾਂ ਦੀ ਜਥੇਬੰਦੀ ਦਾ ਇਤਿਹਾਸ ਵੀ ਨਹੀਂ ਸੀ ਹੋਣਾ। ਸੋ ਜੋ ਰੱਬ ਕਰਦਾ ਚੰਗਾ ਹੀ ਕਰਦਾ। ਸੋ ਜਦੋਂ ਉਹਨਾਂ ਨੇ 1943 ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਮਹਾਰਾਜੇ ਨੂੰ, ਜਿਹੜਾ ਪਤਤ ਸੀ, ਉਹਨੂੰ ਇੱਥੇ ਸੱਦਣਾ ਚਾਹਿਆ, ਤਾਂ ਖਾਲਸਾ ਕਾਲਜ ਦੇ ਜਿਹੜੇ ਸਿੱਖ ਵਿਦਿਆਰਥੀ ਸੀ ਉਹਨਾਂ ਨੇ ਇਹਦਾ ਵਿਰੋਧ ਕੀਤਾ ਤੇ ਇੱਥੇ ਮਹਾਰਾਜੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ, ਰੋਸ ਮੁਜ਼ਾਹਰਾ ਕੀਤਾ ਤੇ ਇਹਨਾਂ ਨੌਜਵਾਨਾਂ ਨੂੰ ਪੁਲਿਸ ਨੇ ਫੜ ਲਿਆ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ। ਤੇ ਇਹ ਨੌਜਵਾਨ ਜਿਹੜੇ ਸੀ, ਇਹਨਾਂ ਦਾ ਜਿਹੜਾ ਉਸ ਵੇਲੇ ਆਗੂ ਸੀ, ਉਹਦਾ ਨਾਂ ਸਰਦਾਰ ਅਮਰ ਸਿੰਘ ਅੰਬਾਲਵੀ ਕਰਕੇ ਸੀਗਾ।
तो अमर सिंह अंबालवी जिहड़ा नौजवान सी उन्हां विद्यार्थियों दे विच उमर उहो जी हुंदी आ, जज्बा बड़ा हुंदा, उस उम्र दे विच बंदा जिहड़ा हैगा ਉਹ ਵੱਡੇ ਇਤਿਹਾਸ ਸਿਰਜਦਾ। तो उस नौजवान सज्जन ने वीर अमर सिंह अंबालवी ने इस उपराले नाल जो कुछ कर दिता, शायद ਉਹਨੂੰ उस वेले एहसास ना होवे कि मैं की इतिहास सिरजण जा रहा। पर ਜਦੋਂ ਇਹ ਜਥੇਬੰਦੀ ਜਿਹੜੀ ਆ ਇਸ ਮਸਲੇ ਤੋਂ ਬਾਅਦ ਹੋਂਦ ਵਿੱਚ ਆਈ ਤਾਂ ਦੁਨੀਆ ਨੂੰ ਇੱਕ ਨਵੀਂ ਜਿਹੜੀ ਚੀਜ਼ ਆ ਉਹ ਮਿਲ ਗਈ। ਸੋ ਜਿਹੜਾ ਵਿਰੋਧ ਪ੍ਰਦਰਸ਼ਨ ਖਾਲਸਾ ਕਾਲਜ ਦੇ ਵਿੱਚ ਪਤਤ ਮਹਾਰਾਜੇ ਦੇ ਆਉਣ ਦੇ ਕਰਕੇ ਕੀਤਾ, ਉਹਦੇ ਵਿੱਚੋਂ ਇਹ ਚੀਜ਼ ਨਿਕਲੀ ਕਿ ਫੈਡਰੇਸ਼ਨ ਨਾਂ ਦੀ ਇੱਕ ਜਥੇਬੰਦੀ ਜਿਹੜੀ ਆ ਉਹ ਹੋਂਦ ਵਿੱਚ ਆ ਗਈ। ਸੋ ਇਹਨਾਂ ਨੌਜਵਾਨਾਂ ਨੇ ਜਿਹੜੇ ਸ਼ੁਰੂ ਵਿੱਚ ਤਾਂ ਭਾਵੇਂ ਥੋੜੇ ਹੀ ਸੀਗੇ, ਕਿਉਂਕਿ ਜਦੋਂ ਕੋਈ ਪੰਗੇ ਵਾਲੀ ਗੱਲ ਹੁੰਦੀ ਆ ਨਾ ਉਦੋਂ ਉਹ ਸਾਇਲੈਂਟ ਸਪੋਰਟ ਵੀ ਮੈਂ ਤੇਰੇ ਨਾਲ ਹੀ ਆ ਇਹ ਕਹਿਣ ਵਾਲੇ ਤਾਂ ਬੜੇ ਹੁੰਦੇ ਆ। ਹੁਣ ਵੀ ਹਮੇਸ਼ਾ ਹੀ ਐ ਹੁੰਦਾ ਵੀ ਤੇਰੇ ਨਾਲ ਹੀ ਚੱਕਦੇ ਫੱਟੇ, ਪਰ ਜਿਹੜਾ ਹੈਗਾ ਮੂਹਰੇ ਆ ਕੇ ਨਾਂ ਦੇਣ ਵਾਸਤੇ ਬੜੀ ਵੱਡੀ ਦਲੇਰੀ ਚਾਹੀਦੀ ਹੁੰਦੀ ਆ। ਸੋ ਜਿਹੜੇ ਉਸ ਵੇਲੇ ਸਿੱਖ ਨੌਜਵਾਨਾਂ ਚੋਂ 10 ਨਿਤਰੇ ਆ ਮੈਦਾਨ ਦੇ ਵਿੱਚ, ਉਹ ਸਰਦਾਰ ਸਰੂਪ ਸਿੰਘ, ਸਰਦਾਰ ਅਮਰ ਸਿੰਘ ਅੰਬਾਲਵੀ, ਸਰਦਾਰ ਜਵਾਹਰ ਸਿੰਘ ਗਰੇਵਾਲ, ਸਰਦਾਰ ਨਰਿੰਦਰ ਸਿੰਘ, ਸਰਦਾਰ ਕੇਸਰ ਸਿੰਘ, ਸਰਦਾਰ ਧਰਮਵੀਰ ਸਿੰਘ, ਸਰਦਾਰ ਜਗੀਰ ਸਿੰਘ, ਸਰਦਾਰ ਇੰਦਰਪਾਲ ਸਿੰਘ, ਸਰਦਾਰ ਆਗਿਆ ਸਿੰਘ ਤੇ ਸਰਦਾਰ ਬਲਵੀਰ ਸਿੰਘ। ਇਹਨਾਂ ਨੌਜਵਾਨਾਂ ਨੇ ਇਹ ਜਿਹੜੀ ਜਥੇਬੰਦੀ ਬਣਾਈ। ਇਹਨਾਂ ਦੀ ਮੀਟਿੰਗ ਆ ਜਿਹੜੀ ਉਦੋਂ, ਕਿਉਂਕਿ ਹਜੇ ਵੰਡ ਨਹੀਂ ਸੀ ਹੋਈ, ਜਿਹੜਾ ਉਦੋਂ ਅਕਾਲੀ ਦਲ ਦਾ ਦਫ਼ਤਰ ਜਿਹੜਾ ਸੀਗਾ ਲਾਹੌਰ 'ਚ ਹੁੰਦਾ ਸੀਗਾ, ਉੱਥੇ ਇਹ ਅਜੀਤ ਅਖਬਾਰ ਵੀ ਉੱਥੋਂ ਹੀ ਛਪਦਾ ਸੀ ਤੇ ਅਕਾਲੀ ਪੱਤਰਕਾ ਵੀ ਉਦੋਂ ਛਪਦਾ ਸੀ। ਉਦੋਂ ਸਿੱਖ ਸਰਗਰਮੀਆਂ ਦਾ ਕੇਂਦਰ ਵੀ ਲਾਹੌਰ ਹੁੰਦਾ ਸੀਗਾ। ਸੋ ਉਸ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਲਾਹੌਰ ਦੇ ਵਿੱਚ ਜਿਹੜਾ ਸੀਗਾ ਮੀਟਿੰਗ ਜਿਹੜੀ ਹੋਈ, ਉੱਥੋਂ ਦੱਸਦੇ ਆ ਵੀ ਇਹ ਜਥੇਬੰਦੀ ਜਿਹੜੀ ਆ ਇਹਦਾ ਐਲਾਨ ਕੀਤਾ ਗਿਆ। ਉਹਦਾ ਜਿਹੜਾ ਨਿਸ਼ਾਨਾ ਉਹ ਰੱਖਿਆ ਗਿਆ ਜਿਹੜਾ ਕਿ ਸਿੱਖ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਉਹਨਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਨੀ ਹੈ। ਦੂਜਾ ਹੈਗਾ ਸਿੱਖ ਵਿਦਿਆਰਥੀਆਂ ਦੇ ਮਨਾਂ 'ਚ ਗੁਰੂ ਸਾਹਿਬਾਨ ਦੇ ਅਤੇ ਸਿੱਖ ਧਰਮ ਦੇ ਉੱਚੇ ਤੇ ਸੁੱਚੇ ਉਪਦੇਸ਼ਾਂ ਲਈ ਪਿਆਰ ਪੈਦਾ ਕਰਨਾ ਹੈ ਤੇ ਉਹਨਾਂ ਨੂੰ ਸਿੱਖੀ ਦੇ ਬਹੁਮੁੱਲੇ ਵਿਰਸੇ ਦੀ ਸੋਝੀ ਕਰਵਾਉਣੀ ਹੈ। ਤੀਜਾ ਸੀ ਸਿੱਖ ਵਿਦਿਆਰਥੀਆਂ ਦੇ ਮਨਾਂ 'ਚ ਆਪਣੀ ਵੱਖਰੀ ਕੌਮੀ ਹਸਤੀ ਤੇ ਸਿੱਖ ਇੱਕ ਵੱਖਰੀ ਕੌਮ ਦਾ ਅਹਿਸਾਸ ਜਗਾਉਣਾ ਹੈ ਤੇ ਉਹਨਾਂ ਨੂੰ ਅਜਿਹਾ ਸਮਾਜ ਘੜਨ ਲਈ ਤਿਆਰ ਕਰਨਾ ਜਿਸ ਵਿੱਚ ਸਿੱਖ ਕੌਮ ਦੇ ਕੌਮੀ ਨਿਸ਼ਾਨੇ ਅਤੇ ਖਾਹਿਸ਼ਾਂ ਪੂਰੀ ਤਰ੍ਹਾਂ ਵੱਧ ਫੁੱਲ ਸਕਣ। ਨੰਬਰ 4, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ ਤੇ ਸਿੱਖ ਰਹਿਣੀ ਬਹਿਣੀ ਬਾਰੇ ਵਿਚਾਰ ਵਟਾਂਦਰੇ ਤੇ ਖੋਜ ਬੈਠਕਾਂ ਦਾ ਇੰਤਜ਼ਾਮ ਕਰਨਾ। ਸਿੱਖਾਂ ਦੀ ਧਾਰਮਿਕ, ਰਾਜਨੀਤਿਕ, ਵਿਦਿਅਕ, ਸਮਾਜਿਕ, ਭਾਈਚਾਰਕ ਅਤੇ ਆਰਥਿਕ ਉੱਨਤੀ ਲਈ ਸਿੱਖ ਵਿਦਿਆਰਥੀਆਂ ਵਿੱਚ ਪ੍ਰਚਾਰ ਦਾ ਸ਼ੌਂਕ ਪੈਦਾ ਕਰਨਾ ਤੇ ਸਿੱਖਾਂ ਵਿੱਚ ਪੰਜਾਬੀ ਪੜ੍ਹਨ ਲਿਖਣ ਦਾ ਪ੍ਰਚਾਰ ਕਰਨਾ ਤੇ ਇੱਕ ਵੱਖਰੀ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਲਈ ਯਤਨਸ਼ੀਲ ਰਹਿਣਾ। ਇਹ ਜਿਹੜੀ ਆਪਾਂ ਪੜ੍ਹੇ ਲਿਖੇ ਨੁਕਤੇ, ਇਹ ਨਾ ਕਈ ਬੰਦਿਆਂ ਨੂੰ ਹੁਣ ਲੱਗੇ ਹੋਣੇ ਆ ਵੀ ਇਹ ਰਵਾਇਤੀ ਜਿਹੀਆਂ ਗੱਲਾਂ ਨੇ, ਵੀ ਉਹੀ ਨੇਗੀਆਂ, ਪਰ ਇਹ ਸਾਨੂੰ ਪੁੱਛ ਕੇ ਦੇਖੋ, ਮੈਂ ਜਾਂ ਮੇਰੇ ਵਰਗੇ ਹੋਰ ਹਜ਼ਾਰਾਂ ਇਹੋ ਜਿਹੇ ਲੋਕ ਹੋਣਗੇ ਇਸ ਧਰਤੀ ਤੇ ਜਿਹੜੇ ਫੈਡਰੇਸ਼ਨ ਦੇ ਕੈਂਪਾਂ 'ਚ ਜਾਣ ਤੋਂ ਬਾਅਦ ਉਹਨਾਂ ਦਾ ਜੀਵਨ ਜਿਹੜਾ ਉਹ ਕੌਮ ਨੂੰ ਸਮਰਪਿਤ ਹੋ ਸਕਿਆ। ਇਹ ਜਿਹੜੇ ਨਿਸ਼ਾਨੇ ਮਿਥੇ, ਇਹ ਜਿਹੜੀ ਉਸ ਵੇਲੇ ਉਹਨਾਂ ਗੁਰਸਿੱਖ ਪਿਆਰਿਆਂ ਨੇ ਏਡਾ ਵੱਡਾ ਉਪਰਾਲਾ ਕੀਤਾ, ਇਹਨਾਂ ਉਪਰਾਲਿਆਂ ਕਰਕੇ ਸਿੱਖ ਕੌਮ ਨੂੰ ਜੋ ਕੁਝ ਹਾਸਲ ਹੋਇਆ ਨਾ, ਜਿੱਡੀ ਵੱਡੀ ਮਨੁੱਖੀ ਫੌਜ ਜਿਹੜੀ ਸਿੱਖ ਸਿਧਾਂਤਾਂ ਨੂੰ ਪ੍ਰਣਾਈ ਹੋਈ ਫੈਡਰੇਸ਼ਨ ਰਾਹੀਂ, ਕੱਲੀ ਇਹ ਨਹੀਂ ਵੀ ਸਿਧਾਂਤਕ ਤੌਰ ਤੇ ਪਕਿਆਈ ਵਾਲੀ ਜਾਂ ਰਹਿਤ ਮਰਿਆਦਾ ਵਾਲੀ ਜਾਂ ਬਾਣੀ ਤੇ ਬਾਣੇ ਨਾਲ ਜੁੜਨ ਵਾਲੀ, ਹੋਰ ਵੀ ਬੜੇ ਤਰ੍ਹਾਂ ਦੇ ਉਹਦੇ ਜੀਵਨ ਦੇ ਵਿੱਚ ਬਦਲਾਅ ਜਿਹੜੇ ਆ ਉਹ ਆਏ। ਖਾਸ ਤੌਰ ਤੇ ਜਿਹੜਾ 1984 ਤੋਂ ਬਾਅਦ ਖਾੜਕੂ ਸਿੱਖ ਸੰਘਰਸ਼ ਆ, ਉਹਦੇ ਵਾਸਤੇ ਜੁਝਾਰੂ ਜਿਹੜੇ ਤਿਆਰ ਕੀਤੇ ਉਹ ਵੀ ਫੈਡਰੇਸ਼ਨ ਨੇ ਤਿਆਰ ਕੀਤੇ ਤੇ ਫੈਡਰੇਸ਼ਨ ਵਾਲੇ ਨੌਜਵਾਨਾਂ ਨਾਲ ਵੀ ਇਹ ਫੈਡਰੇਸ਼ਨ ਦਾ ਸਿੰਘ ਆ, ਫੈਡਰੇਸ਼ਨ ਦਾ ਵਿਦਿਆਰਥੀ ਆ। ਫੈਡਰੇਸ਼ਨ ਵਾਲਿਆਂ ਵਿਦਿਆਰਥੀਆਂ ਨਾਲ ਮੇਲ ਮਿਲਾਪ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਲੱਗਣਾ ਕਿ ਅਸੀਂ ਹੁਣ ਪਹਿਲਾਂ ਵਰਗੇ ਨਹੀਂ ਰਹੇ, ਹੁਣ ਸਾਨੂੰ ਕੁਝ ਖਾਸ ਮਹਿਸੂਸ ਹੋ ਰਿਹਾ। ਸੋ ਸਿੱਖੀ ਦੀ ਸ਼ਮਾ ਤੇ ਜਿਹੜੇ ਪਰਵਾਨੇ ਆ ਨਾ, ਜਿਵੇਂ ਉਹ ਉਵੇਂ ਇਸ ਜਥੇਬੰਦੀ ਨੇ ਇਹਨਾਂ ਜਿਹੜੇ ਆ, ਮੈਂ 5-10 ਗੱਲਾਂ ਪੜ੍ਹੀਆਂ ਨੇ, ਇਹ ਸੁਣਨ ਵਾਲੇ ਸਰੋਤਾ ਕਈ ਵਾਰੀ ਸੁਣਦਾ ਤੇ ਪੜ੍ਹਨ ਵਾਲਾ ਉਹੀ ਪੜ੍ਹਦਾ ਵੀ ਕਿ ਨਹੀਂ ਉਹੀ ਜੇ ਗੱਲਾਂ ਨੇ, ਪਰ ਇਹ ਬਹੁਤ ਵੱਡੀ ਗੱਲ ਸੀ। ਤੇ ਉਦੋਂ ਇਸ ਜਥੇਬੰਦੀ ਦਾ ਨਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਹੜਾ ਸੀਗਾ ਉਹ ਰੱਖਿਆ ਗਿਆ ਸੀਗਾ ਤੇ ਉਦੋਂ ਜਿਹੜਾ ਸਰਦਾਰ ਸਰੂਪ ਸਿੰਘ ਆ ਉਹਨੂੰ ਪ੍ਰਧਾਨ ਬਣਾਇਆ ਗਿਆ ਸੀਗਾ, ਮੁੱਖ ਸੇਵਾਦਾਰ,
ਤੇ ਜਵਾਹਰ ਸਿੰਘ ਨੂੰ ਉਪ ਪ੍ਰਧਾਨ ਤੇ ਸਰਦੂਲ ਸਿੰਘ ਨੂੰ ਜਨਰਲ ਸਕੱਤਰ। ਫਿਰ ਇਸ ਜਥੇਬੰਦੀ ਦਾ ਜਿਹੜਾ ਮੁੱਖ ਦਫ਼ਤਰ ਸੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੀ ਇਮਾਰਤ ਦੇ ਵਿੱਚ ਇੱਕ ਕਮਰੇ 'ਚ ਕਾਇਮ ਕੀਤਾ ਗਿਆ ਤੇ ਜਥੇਬੰਦੀ ਨੇ ਬੜੀ ਜਲਦੀ ਸਾਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ, ਗੁਜਰਾਂਵਾਲਾ, ਲਾਹੌਰ, ਮਿੰਟਗੁਮਰੀ, ਫਰੀਦਕੋਟ, ਲਾਇਲਪੁਰ, ਪੰਜਾਬ ਤੋਂ ਬਾਹਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਫੈਡਰੇਸ਼ਨ ਜਿਹੜੀ ਸੀ ਉਹਦੇ ਜਿਹੜੀਆਂ ਸ਼ਾਖਾਵਾਂ ਖੁੱਲੀਆਂ, ਯੂਨਿਟ ਖੁੱਲੇ, ਹਰ ਇਲਾਕੇ 'ਚ ਇਕਾਈ ਜਿਹੜੀ ਆ ਉਹ ਆਪਣੇ ਆਪ ਬਣਨ ਲੱਗ ਪਈ ਤੇ ਨੌਜਵਾਨ ਉਦੋਂ ਤਾਂ ਇੱਕੋ ਗੱਲ ਹੁੰਦੀ ਸੀ ਵੀ ਸਿੱਖਾਂ ਦਾ ਮੁੰਡਾ ਤਾਂ ਫੈਡਰੇਸ਼ਨ 'ਚ ਹੀ ਜਾਊਗਾ। ਸੋ ਬੜੀ ਤੇਜ਼ੀ ਨਾਲ ਫੈਡਰੇਸ਼ਨ ਨੇ ਲੋਕਾਂ ਦੇ, ਸਿੱਖਾਂ ਦੇ ਮਨਾਂ ਨੂੰ ਟੁੰਬਿਆ। ਤੋਂ ਜਦੋਂ ਪਹਿਲੀ ਵਾਰ 1945 ਦੇ ਵਿੱਚ FC ਕਾਲਜ ਲਾਹੌਰ ਦੇ ਖੁੱਲੇ ਮੈਦਾਨ ਵਿੱਚ ਅੰਮ੍ਰਿਤ ਸੰਚਾਰ ਕੈਂਪ ਲਾਇਆ ਗਿਆ ਤਾਂ ਬੜੇ ਸਿੱਖ ਵਿਦਿਆਰਥੀਆਂ ਨੇ ਉਸ ਮੌਕੇ, ਜਿਨ੍ਹਾਂ 'ਚ ਪੰਜ ਪਿਆਰੇ ਜਿਹੜੇ ਸੀ ਨਾ ਉਸ ਮੌਕੇ, ਜਥੇਦਾਰ ਮੋਹਨ ਸਿੰਘ ਤੌੜ ਅਕਾਲ ਤਖਤ ਸਾਹਿਬ ਦੇ ਜਥੇਦਾਰ, ਮਾਸਟਰ ਤਾਰਾ ਸਿੰਘ ਜੀ ਪ੍ਰਧਾਨ ਹੁੰਦੇ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ, ਪ੍ਰਿੰਸੀਪਲ ਜੋਧ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਟੀਕਾ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਬਾਬਾ ਹਰਕਿਸ਼ਨ ਸਿੰਘ ਜੀ, ਇਹ ਉਹਨਾਂ ਵੇਲਿਆਂ ਦੀਆਂ ਬੜੀਆਂ ਇੰਪੋਰਟੈਂਟ ਤੇ ਅਹਿਮ ਸ਼ਖਸੀਅਤਾਂ ਸੀ ਜਿਹੜਾ ਪਹਿਲੀ ਵਾਰ 1945 ਦੇ ਵਿੱਚ FC ਕਾਲਜ ਲਾਹੌਰ ਦੇ ਵਿੱਚ ਜਦੋਂ ਅੰਮ੍ਰਿਤ ਸੰਚਾਰ ਫੈਡਰੇਸ਼ਨ ਨੇ ਕਰਵਾਇਆ, ਉਦੋਂ 51 ਵਿਦਿਆਰਥੀਆਂ ਨੇ ਅੰਮ੍ਰਿਤਪਾਨ ਕੀਤਾ, ਖੰਡੇ ਦੀ ਪਹੁਲ ਲਈ ਤੇ ਅੱਗੇ ਤੋਂ ਫਿਰ ਲਾਗ ਜਿਹੜੀ ਜਿਵੇਂ ਕਹਿੰਦੇ ਆ ਲੱਗਦੀ ਗਈ। ਫਿਰ ਤਾਂ ਫੈਡਰੇਸ਼ਨ ਦੇ ਜਿਹੜੇ ਕੈਂਪ ਸੀਗੇ ਉਹ ਲਗਾਤਾਰ ਲੱਗਣੇ ਤੇ ਗੁਰਮਤ ਟ੍ਰੇਨਿੰਗ ਕੈਂਪਾਂ ਦੇ ਰਾਹੀਂ ਜਿਹੜਾ ਦੂਜਾ ਇਜਲਾਸ ਆ 1946 ਨੂੰ ਲਾਹੌਰ ਦੇ ਵਿੱਚ ਗੋਲ ਬਾਗ ਜਿਹੜਾ ਹੈ ਸਾਰੇ, ਉੱਥੇ ਇੱਕ ਦੀਵਾਨ ਸੀਗਾ, ਦੀਵਾਨ ਹਾਲ ਕਹਿੰਦੇ ਸੀ ਉਹਨੂੰ, ਉੱਥੇ ਦੀਵਾਨ ਹਾਲ ਦੇ ਵਿੱਚ ਪ੍ਰੋਗਰਾਮ ਜਿਹੜਾ ਹੋਇਆ, ਇਹ 1946 ਵਾਲਾ ਜਿਹੜਾ ਫੈਡਰੇਸ਼ਨ ਦਾ ਇਜਲਾਸ ਆ ਨਾ, ਦੂਜਾ ਸੈਕੰਡ ਇਜਲਾਸ ਸੀ ਇਹ ਬਹੁਤ ਅਹਿਮ ਆ ਕਿਉਂਕਿ ਇਸ ਇਜਲਾਸ ਦੇ ਵਿੱਚ ਹੀ ਆਜ਼ਾਦ ਸਿੱਖ ਰਾਜ ਦੀ ਜਿਹੜੀ ਆ ਖੁਦ ਮੁਖਤਿਆਰੀ ਦੀ ਜਿਹੜੀ ਗੱਲ ਆ ਉਹ ਇਸ ਮੌਕੇ ਕੀਤੀ ਗਈ ਸੀ। ਜਿਹੜੀ ਅੱਜ ਖਾਲਿਸਤਾਨ ਦੀ ਗੱਲ ਚੱਲ ਰਹੀ ਆ ਉਹ ਫੈਡਰੇਸ਼ਨ ਨੇ 1946 ਵਿੱਚ ਜਾਣੀ ਕਿ ਸਮਝ ਲਓ ਕਰਤੀ ਸੀ। ਅੱਜ ਬਹੁਤ ਸਾਰੇ ਜਿਹੜੇ ਭਾਰਤ ਦੇ ਅੱਡ ਰਾਜ ਨੇ ਉਹ ਖੁਦ ਮੁਖਤਿਆਰੀ ਮੰਗ ਰਹੇ ਨੇ, ਉਹ ਪੰਜਾਬ ਨੂੰ ਜਾਂ ਸਿੱਖਾਂ ਨੂੰ ਖੁਦ ਮੁਖਤਿਆਰ ਸਿੱਖ ਸਟੇਟ ਦੇਣ ਦੀ ਗੱਲ ਆ ਜਿਹੜੀ ਉਹ 1946 ਦੇ ਵਿੱਚ ਫੈਡਰੇਸ਼ਨ ਨੇ ਕੀਤੀ ਸੀਗੀ। ਤੇ ਇਹ ਜਿਹੜੀ ਮੰਗ ਆ ਜਾਂ ਇਹ ਜਿਹੜਾ ਹੱਕ ਵਾ, ਇਹਦੇ ਲਈ ਫੈਡਰੇਸ਼ਨ ਦਾ ਹਰ ਨੌਜਵਾਨ ਆਪਾ ਵਾਰਨ ਲਈ ਤਿਆਰ ਬਰ ਤਿਆਰ ਰਿਹਾ। ਤੋ ਅਗਲੀ ਗੱਲ ਨਾਲ ਲੱਗਦੀ ਇਹ ਵੀ ਇਤਿਹਾਸ ਦੀ ਇੱਕ ਗੱਲ ਹੈ ਕਿ ਜਦੋਂ ਇਹ ਮਤਾ ਜਿਹੜਾ ਪਾਸ ਕੀਤਾ ਗਿਆ ਨਾ, ਉਦੋਂ ਫੈਡਰੇਸ਼ਨ ਦਾ ਨੌਜਵਾਨ ਹੁੰਦਾ ਸੀਗਾ ਸਰਦਾਰ ਸਵਰਨ ਸਿੰਘ, ਉਹਨੇ ਇਹਦੀ ਤਾਇਦ ਕੀਤੀ ਸੀ ਖੁਦ ਮੁਖਤਿਆਰੀ ਦੇ ਮਤੇ ਦੀ। ਤੇ ਇਹ ਬਾਅਦ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਗ੍ਰਹਿ ਮੰਤਰੀ ਬਣਿਆ ਸੀ ਸਵਰਨ ਸਿੰਘ, ਉਹੀ ਹੈ ਜਿਹਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਗੱਲਾਂ ਬਾਤਾਂ ਆਪਣੀ ਕੌਮ ਨੂੰ ਪਤਾ ਨੇ। ਇਹ ਉਦੋਂ ਖੁਦ ਮੁਖਤਿਆਰੀ ਦਾ ਜਿਹੜਾ ਮਤਾ ਪਾਸ ਹੋਇਆ ਉਹਨੂੰ ਸਰਦਾਰ ਸਵਰਨ ਸਿੰਘ ਨੇ ਤਾਇਦ ਉਹਨੂੰ ਕੀਤਾ ਸੀਗਾ। ਤੋਂ ਬਾਅਦ ਵਿੱਚ ਇਹ ਸ਼੍ਰੋਮਣੀ ਕਮੇਟੀ ਨੇ ਵੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸੇ ਤਰ੍ਹਾਂ ਦਾ ਮਤਾ ਜਿਹੜਾ ਉਹ ਪਾਸ ਕੀਤਾ। ਤੋਂ ਦੇਸ਼ ਦੀ ਜਿਹੜੀ ਉਸ ਵੇਲੇ ਦੀ ਬਣੀ ਹੋਈ ਹਾਲਤ ਸੀ ਉਹਦੇ ਵਿੱਚ ਫੈਡਰੇਸ਼ਨ ਨੇ ਸਭ ਤੋਂ ਅਹਿਮ ਜਿਹੜਾ ਰੋਲ ਆ ਜਿਹੜਾ ਅਕਾਲੀ ਦਲ ਤੇ ਫੈਡਰੇਸ਼ਨ ਨੂੰ ਸ਼੍ਰੋਮਣੀ ਕਮੇਟੀ ਨੂੰ ਨਿਭਾਉਣਾ ਚਾਹੀਦਾ ਸੀ, ਉਹ ਫੈਡਰੇਸ਼ਨ ਨੇ ਉਸ ਟਾਈਮ ਨਿਭਾਇਆ। ਇੱਥੋਂ ਹੀ ਆਪਾਂ ਸਮਝ ਲਈਏ ਕਿ ਫੈਡਰੇਸ਼ਨ ਦੇ ਨੌਜਵਾਨਾਂ 'ਚ ਕਿੰਨੀ ਜ਼ਿਆਦਾ ਧਾਰਮਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ, ਕੌਮੀ ਤੌਰ ਦੇ ਉੱਤੇ ਕਿੰਨੀ ਚੇਤਨਾ ਸੀ ਕਿ 1946 ਦੇ ਵਿੱਚ ਉਹ ਖਾਲਿਸਤਾਨ ਦੀ ਗੱਲ ਕਰਦੇ ਸੀ। ਅੱਜ ਅੱਖਰ ਅਸੀਂ ਖਾਲਿਸਤਾਨ ਵਰਤਦੇ ਆ, ਉਦੋਂ ਜਾਣੀ ਕਿ ਖੁਦ ਮੁਖਤਿਆਰ ਸਿੱਖ ਸਟੇਟ ਜਾਂ ਖਾਲਸਾ ਰਾਜ ਜਾਂ ਸਿੱਖ ਸਟੇਟ ਇਦਾਂ ਦੇ ਸ਼ਬਦ ਜਿਹੜੇ ਆ ਉਹ ਵਰਤੇ ਜਾਂਦੇ ਸੀ। ਸੋ ਫੈਡਰੇਸ਼ਨ ਨੇ ਫਿਰ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਜੋੜਨਾ, ਉਹਨਾਂ ਦੇ ਵਿੱਚੋਂ ਕੋਈ ਚਾਹੇ ਪੁਲਿਸ 'ਚ ਜਾਵੇ, ਫੌਜ ਵਿੱਚ ਜਾਵੇ, ਡਾਕਟਰ ਬਣੇ, ਇੰਜੀਨੀਅਰ ਬਣੇ, ਵਿਗਿਆਨੀ ਬਣੇ, ਜਰਨਲਿਸਟ ਬਣੇ। ਅੱਜ ਬਹੁਤ ਵੱਡੀ ਇਹੋ ਜਿਹੀ ਲੋਕਾਂ ਦੀ ਗਿਣਤੀ ਹੈ ਜਿਹੜੇ ਜੀਵਨ ਦੇ ਅੱਡ-ਅੱਡ ਖੇਤਰਾਂ ਦੇ ਵਿੱਚ ਕਾਮਯਾਬ ਨੇ। ਉਹਨਾਂ ਨੇ ਫੈਡਰੇਸ਼ਨ ਤੋਂ ਹੀ ਆਪਦੀ ਜਿਹੜੀ ਆ ਸਿੱਖੀ ਪ੍ਰਤੀ ਜਿਹੜੀ ਜਾਗਰਤੀ ਆ ਉਹ ਲਈ, ਕਿਉਂਕਿ ਵਿਦਿਆਰਥੀ ਜੀਵਨ ਦੇ ਵਿੱਚ ਫੈਡਰੇਸ਼ਨਿਸਟ ਹੋਣਾ, ਫੈਡਰੇਸ਼ਨ ਦਾ ਮੈਂਬਰ ਹੋਣਾ ਬੜੀ ਕਮਾਲ ਦੀ ਗੱਲ ਹੁੰਦੀ ਸੀ। ਤੇ ਉਹ ਜਿਹੜੀ ਉਸ ਮੌਕੇ ਦਾ ਮਾਹੌਲ ਸੀਗਾ ਉਹਦੇ ਵਿੱਚ ਇੱਕ ਸਿਖਰ ਦੀ ਗੱਲ ਉਹਨਾਂ ਵੇਲਿਆਂ 'ਚ ਕੀਤੀ ਗਈ ਕਿ ਇੱਕ ਜਿਹੜਾ ਸਹਿਜਧਾਰੀ ਅੱਖਰ ਸੀਗਾ ਵਰਤਿਆ ਜਾਂਦਾ। ਹੁਣ ਤਾਂ ਪਿੱਛੇ ਜੋ ਉਸ ਅੱਖਰ ਕਰਕੇ ਸਾਨੂੰ ਜਦੋਂ ਪੁਆੜਾ ਪਿਆ ਕੌਮ ਨੂੰ, ਆਪਾਂ ਉਹਦੇ ਤੋਂ ਵੀ ਗਲੋਗਾਮਾ ਲਹਾ ਲਿਆ। ਪਰ ਇੱਕ ਹਿੰਦੂ ਵੀਰ ਭਾਈ ਹਰਵੰਸ ਲਾਲ ਨੂੰ ਫੈਡਰੇਸ਼ਨ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਤਾਂ ਕਿ ਜਿਹੜਾ ਲੋਕ ਕੱਟੜਵਾਦੀ ਹੋਣ ਦਾ
ਹਊਆ ਦਿਖਾਉਂਦੇ ਸੀਗੇ ਫੈਡਰੇਸ਼ਨ ਬਾਰੇ, ਉਹ ਫਿਰ ਇਸ ਗੱਲ ਨਾਲ ਤੋੜਿਆ ਗਿਆ। ਸੋ ਫੈਡਰੇਸ਼ਨ ਨੇ ਸਿੱਖ ਸਿਆਸਤ ਨੂੰ, ਅਕਾਲੀ ਸਿਆਸਤ ਨੂੰ ਬਹੁਤ ਪੰਥਕ ਤੌਰ ਦੇ ਉੱਤੇ ਜਿਹੜਾ ਸੀਗਾ ਉਹ 'ਚ ਯੋਗਦਾਨ ਪਾਇਆ। ਸਰਦਾਰ ਕਪੂਰ ਸਿੰਘ ਤੋਂ ਲੈ ਕੇ ਕੋਈ ਇਹੋ ਜਿਹਾ ਸਿੱਖ ਵਿਦਵਾਨ ਨਹੀਂ ਜਿਹਨੇ ਸਿੱਖ ਨੌਜਵਾਨੀ ਦੇ ਇਸ ਜਿਹੜਾ ਪਲੇਟਫਾਰਮ ਸੀ ਫੈਡਰੇਸ਼ਨ ਦਾ, ਇਹਦੇ ਰਾਹੀਂ ਆਪਦੀ ਗੱਲ ਨਾ ਕੀਤੀ ਹੋਵੇ। ਹਮੇਸ਼ਾ ਹੀ ਇਸ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਲੋਕਾਂ ਨੂੰ ਆਸਾਂ ਰਹੀਆਂ ਤੇ ਸਿੱਖ ਕੌਮ ਲਈ ਇਹ ਜਿਹੜੇ ਦਿਨ ਸੀਗੇ ਬਹੁਤ ਇੱਕ ਆਪਦੀ ਹੋਂਦ ਹਸਤੀ ਘੜਨ ਵਾਲੇ ਦਿਨ ਸੀ। ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਆ ਗਿਆ ਕਿ ਨਕਸਲਾਈਟ ਲਹਿਰ ਕਰਕੇ ਜਾਂ ਕਾਮਰੇਡਾਂ ਕਰਕੇ ਤੇ ਸਿੱਖ ਵਿਦਿਆਰਥੀਆਂ ਦੇ ਵਿੱਚ ਵੀ ਮੂੰਹ ਸਿਰ ਮਨਾਉਣ ਦੀ ਤੇ ਲਾਲ ਪੱਗ ਬੰਨਣ ਦੀ ਇੱਕ ਬਿਰਤੀ ਚੱਲ ਪਈ। ਔਰ ਕਾਮਰੇਡਾਂ ਨੇ ਇੰਨਾ ਬੁਰਾ ਹਾਲ ਕਰ ਦਿੱਤਾ, ਸੰਤ ਸਿੰਘ ਸੇਖੋਂ ਵਰਗੇ ਤੇ ਹੋਰ ਬਹੁਤ ਸਾਰੇ ਖੱਬੇ ਪੱਖੀਆਂ ਨੇ ਹਿੰਦੂ ਕੱਟੜਪੰਥੀਆਂ ਨਾਲ ਇੱਕ ਤਰੀਕੇ ਨਾਲ ਸੁਰ ਮਿਲਾ ਕੇ ਅਸਲ ਵਿੱਚ ਭਾਰਤੀ ਮੁੱਖ ਧਾਰਾ ਨੂੰ ਵੀ ਇਹ ਗੱਲ ਪੁੱਗਦੀ ਨਹੀਂ ਸੀ ਕਿ ਸਿੱਖ ਜਿਹੜੇ ਆ ਪੰਜਾਬ ਦੇ ਵਿੱਚ ਫੈਡਰੇਸ਼ਨ ਰਾਹੀਂ ਸਿੱਖੀ ਦਾ ਪ੍ਰਚਾਰ ਕਰਨ। ਸੋ ਵਿਦਿਆਰਥੀਆਂ ਦੇ, ਸਿੱਖ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਐਂਟੀ ਸਿੱਖ ਜਾਂ ਕਾਮਰੇਡੀ ਮਾਹੌਲ ਪੈਦਾ ਕਰਨ ਲਈ ਖੁੱਲ੍ਹ ਦਿੱਤੀ ਗਈ। ਨਤੀਜਾ ਕੀ ਨਿਕਲਿਆ ਕਿ ਇੱਕ ਵਾਰ ਪੰਜਾਬ ਦੇ ਸਾਰੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੇ ਵਿੱਚ ਲਾਲ ਪੱਗ ਦਾ ਬੜਾ ਮਤਲਬ ਲਾਲ ਝੰਡੇ ਵਾਲਿਆਂ ਦਾ ਬੜਾ ਬੋਲਬਾਲਾ ਹੋ ਗਿਆ। ਅੰਤਰਰਾਸ਼ਟਰੀ ਹਾਲਾਤ ਵੀ ਕੁਝ ਇਹੋ ਜਿਹੇ ਸੀ। ਕੁਝ ਪੰਜਾਬ ਦੇ ਸਾਡੇ ਅਕਾਲੀ ਲੀਡਰਾਂ ਦੀਆਂ ਕਤਾਈਆਂ ਲਾ ਲਓ ਵੀ ਆਪਸੀ ਸਿਆਸਤ ਦੀਆਂ ਜਿਹੜੇ ਟੱਕਰਾਂ ਸੀ ਵੀ ਕਦੇ ਬਾਦਲ ਨੂੰ ਜਿਹੜਾ ਹੈਗਾ ਕੋਈ ਲੀਡਰ ਅਕਾਲੀ ਦਲ ਦਾ ਘੇਰ ਰਿਹਾ, ਕਦੇ ਬਾਦਲ ਕਿਸੇ ਨੂੰ ਘੇਰ ਰਿਹਾ। ਜਿਵੇਂ ਅੱਜ ਤੱਕ ਬਾਦਲ ਪਰਿਵਾਰ ਨੇ ਆਪਦੀ ਸੱਤਾ ਹਥਿਆਉਣ ਲਈ ਪੰਥ ਨੂੰ ਰੋਲਿਆ, ਪੰਥਕ ਹਿੱਤਾਂ ਨਾਲ ਜਿਹੜਾ ਨੁਕਸਾਨ ਕੀਤਾ, ਘਾਣ ਕੀਤਾ, ਉਹੀ ਕੁਝ ਉਸ ਸਮੇਂ ਹੋ ਰਿਹਾ ਸੀ ਜਿਹਦੀ ਕਰਕੇ ਨਿਰਾਸ਼ਤਾ ਬੜੀ ਫੈਲੀ ਹੋਈ ਸੀ ਤੇ ਸਿੱਖ ਵਿਦਿਆਰਥੀ ਜਿਹੜੇ ਆ ਉਹ ਸਿੱਖੀ ਦੀ ਬਜਾਏ ਲਾਲ ਝੰਡੇ ਵਾਲਿਆਂ ਵੱਲ ਭੱਜ ਰਹੇ ਸੀ। ਉਹਨਾਂ ਦਿਨਾਂ ਦੇ ਵਿੱਚ ਸਿੱਖ ਵਿਦਿਆਰਥੀਆਂ ਕੋਲ ਕੋਈ ਵਧੀਆ ਆਪਸ਼ਨ, ਬਾਹਲਾ ਵਧੀਆ ਬਦਲ ਜਿਹੜਾ ਸੀ ਨਹੀਂ ਬਚਿਆ। ਫੈਡਰੇਸ਼ਨ ਦਾ ਜਿਹੜਾ ਜਲਾਓ ਆ ਉਹ ਥੋੜਾ ਜਿਹਾ ਉਹਨੂੰ ਗ੍ਰਹਿਣ ਲੱਗਿਆ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ 1970-71 ਦੇ ਦਿਨਾਂ 'ਚ ਜਦੋਂ ਮੋਗਾ ਗੋਲੀ ਕਾਂਡ ਹੋਇਆ ਜਾਂ ਹੋਰ ਕਈ ਹੋਏ, ਉਹਨਾਂ ਦਿਨਾਂ ਦੇ ਬਾਰੇ ਸਰਦਾਰ ਹਰਸਿਮਰਤ ਸਿੰਘ ਨੇ ਆਪਦੀ ਕਿਤਾਬ ਦੇ ਵਿੱਚ ਵੀ ਬੜਾ ਜ਼ਿਕਰ ਕੀਤਾ ਕਿ ਉਦੋਂ ਤਾਂ ਇਹ ਸੀ ਜੇ ਕੋਈ ਸਿੱਖੀ ਦੇ ਮੁਤਲਕ ਕੋਈ ਨੌਜਵਾਨ ਫੜਿਆ ਜਾਂਦਾ ਸੀ, ਜਿਵੇਂ ਕੋਈ ਘਟਨਾ ਵਾਪਰਦੀ ਆ ਅੱਜ ਕੱਲ੍ਹ, ਜਿਵੇਂ ਕੋਈ ਨੌਜਵਾਨ ਅੱਜ ਕਿਸੇ ਗੱਲ ਦੇ ਵਿੱਚ ਕੋਈ ਐਕਸ਼ਨ ਕਰ ਦੇਵੇ ਤਾਂ ਫੜ ਕੇ ਕਹਿ ਦਿੰਦੇ ਆ ਵੀ ਇਹ ਖਾਲਿਸਤਾਨੀ ਆ, ਇਹ ਖਾੜਕੂ ਆ, ਇਹ ਪਾਕਿਸਤਾਨ ਨਾਲ ਲਿੰਕਡ ਆ। ਬੇਸ਼ੱਕ ਦੀ ਉਸ ਨੌਜਵਾਨ ਨੇ ਆਪ ਦੇ ਤੌਰ ਤੇ ਕੋਈ ਕਾਰਵਾਈ ਕੀਤੀ ਹੋਵੇ। 1970-75 ਦੇ ਦੌਰ ਦੇ ਵਿੱਚ ਵੀ ਇਹ ਹਾਲ ਰਿਹਾ ਕਿ ਜੇਕਰ ਕੋਈ ਸਿੱਖ ਨੌਜਵਾਨ ਵੀ ਆਪ ਦੇ ਤੌਰ ਤੇ ਪੰਥਕ ਹਿੱਤ ਵਿੱਚ ਕੋਈ ਕਾਰਵਾਈ ਕਰਦਾ ਸੀ ਤਾਂ ਸਮਝਿਆ ਹੀ ਜਾਂਦਾ ਸੀ ਮੀਡੀਆ ਵਾਲਿਆਂ ਰਾਹੀਂ ਵੀ ਇਹ ਤਾਂ ਕਾਮਰੇਡ ਹੋਣਾ ਜਾਂ ਨਕਸਲਾਈਟ ਹੋਣਾ। ਜਦੋਂ ਭਾਜੀ ਗਜਿੰਦਰ ਸਿੰਘ ਹੋਣਾ ਨੇ ਜਿਹੜੇ ਦਲ ਖਾਲਸਾ ਦੇ ਬਾਅਦ ਵਿੱਚ ਹਾਈਜੈਕਿੰਗ ਕਰਕੇ ਪਾਕਿਸਤਾਨ ਲੈ ਕੇ ਗਏ ਜਹਾਜ਼ ਅਗਵਾ, ਇਹਨਾਂ ਨੇ ਡੇਰਾ ਬੱਸੀ ਦੇ ਵਿੱਚ ਇੰਦਰਾ ਗਾਂਧੀ ਨੂੰ ਜਦੋਂ ਚੈਲੰਜ ਕੀਤਾ, ਹੰਸਰਾਜ ਸ਼ਰਮਾ ਸੀਗਾ ਉਹਦੀ ਚੋਣ ਰੈਲੀ ਨੂੰ ਇੰਦਰਾ ਗਾਂਧੀ ਸੰਬੋਧਨ ਕਰਨ ਆਈ ਤੇ ਉਹਦੇ ਮੂੰਹ ਤੇ ਪੈਂਫਲੇਟ ਮਾਰੇ ਸੀ, ਇਹਨਾਂ ਨੇ ਵਿਰੋਧ ਕੀਤਾ ਸੀ। 70-71 ਦੀ ਗੱਲ ਹੈ। ਤੇ ਉਦੋਂ ਜਿਹੜਾ ਸੀਗਾ ਜਦੋਂ ਗ੍ਰਿਫਤਾਰੀ ਪਾਈ ਆ ਉਦੋਂ ਬੇਸ਼ੱਕ ਭਾਜੀ ਗਜਿੰਦਰ ਸਿੰਘ ਖਾਲਿਸਤਾਨੀ ਝੰਡਾ ਬੁਲੰਦ ਕਰਿਆ ਹੋਇਆ ਸੀ, ਪਰ ਉਦੋਂ ਮੀਡੀਆ ਦੇ ਵਿੱਚ ਜਾਂ ਸਰਕਾਰ ਨੇ ਇਹੀ ਕਿਹਾ ਵੀ ਨਹੀਂ ਜੀ ਉਹ ਵੀ ਕੋਈ ਕਾਮਰੇਡੀ ਵਿਚਾਰਧਾਰਾ ਵਾਲਾ ਬੰਦਾ ਹੋਣਾ ਵਾ ਜਾਂ ਨਕਸਲੀ ਹੋਣਾ ਵਾ, ਕਿਉਂਕਿ ਉਸ ਟਾਈਮ ਇੰਨਾ ਜ਼ਿਆਦਾ ਬੋਲਬਾਲਾ ਹੋ ਗਿਆ ਸੀਗਾ। तो उस दौर का असर जिहड़ा सी वो बहुत ज्यादा कौम नूं वो एमरजेंसी वेले होर ज्यादा मतलब इस गल ते सट वजी। सो जिहड़ा सिक्खी नूं जां सिक्खां नूं सट वज रही सी, फेडरेशन जिहड़ी सीगी वो एक तरीके नाल बहुत सारे निक्के निक्के धड़ियां च वंडी जा चुकी सी। उस दौर दे विच एक बहुत ही अहम घटना जिहड़ी आ वो वापरी, वो ये कि भाई अमरीक सिंह ਜਿਹੜੇ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਦੰਦਮੀ ਟਕਸਾਲ ਦੇ ਮੁਖੀ ਸੀ, ਉਹ ਚੜ੍ਹਾਈ ਕਰ ਗਏ ਤੇ ਉਹਨਾਂ ਦੀ ਥਾਂ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਮੁਖੀ ਬਣਾਇਆ ਗਿਆ। ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਸੁਪੁੱਤਰ ਸੀਗੇ ਭਾਈ ਅਮਰੀਕ ਸਿੰਘ ਜੀ, ਉਹ ਉਦੋਂ ਖਾਲਸਾ ਕਾਲਜ ਪੜ੍ਹਦੇ ਸੀ ਤੇ ਬਹੁਤ ਹੀ ਲਾਇਕ ਤੇ ਗੁਰਬਾਣੀ ਦੇ ਬਾਣੀ ਤੇ ਬਾਣੇ ਦੇ ਧਾਰਨੀ ਸੀਗੇ। ਤੇ ਉਸ ਵੇਲੇ ਉਹਨਾਂ ਨੇ ਆਪਦੇ ਜਿਹੜਾ ਸੀਗਾ ਕੌਮੀ ਜਜ਼ਬੇ ਵਾਲਿਆਂ ਨੌਜਵਾਨਾਂ ਨਾਲ ਉਹਨਾਂ ਦਾ ਮੇਲ ਮੁਲਾਕਾਤ ਸੀਗੀ ਵਿਦਿਆਰਥੀਆਂ 'ਚ। ਸੋ 1978 ਨੂੰ ਜਿਹੜਾ ਨਿਰੰਕਾਰੀਆਂ ਨਾਲ ਸਿੱਖਾਂ ਦਾ ਟਕਰਾਅ ਹੋਇਆ, ਨਕਲੀ ਨਿਰੰਕਾਰੀਆਂ ਨਾਲ, ਉਹਦੀ ਕਰਕੇ ਨੌਜਵਾਨਾਂ ਦੇ ਵਿੱਚ ਬੜਾ ਰੋਹ ਸੀਗਾ। ਸਿੱਖ ਕੌਮ ਪੂਰੀ
ਬੇਬਸੀ ਤੇ ਲਾਚਾਰਗੀ ਦੇ ਇੱਕ ਆਲਮ ਦੇ ਵਿੱਚ ਰੋਹ ਸੀਗੀ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਸਾਰੇ ਵਿਦਿਆਰਥੀ ਸਿੱਖ ਖਾਸ ਤੌਰ ਤੇ ਜਿਹੜੇ ਕੌਮ ਨੂੰ ਪਿਆਰ ਕਰਦੇ ਸੀ, ਉਹਨਾਂ ਨੂੰ ਬੜੀ ਇਸ ਗੱਲ ਦੀ ਸੀਗੀ ਕਿ ਕੋਈ ਰਾਹ ਨਹੀਂ ਲੱਭ ਰਿਹਾ ਕਿ ਇਸੇ ਤਰੀਕੇ ਨਾਲ ਨੌਜਵਾਨਾਂ ਨੂੰ ਇਕੱਠੇ ਕਰਕੇ ਆ ਜਿਹੜਾ ਐਂਟੀ ਸਿੱਖ ਮਾਹੌਲ ਬਣਿਆ ਹੋਇਆ, ਕਦਰੇ ਕੋਈ ਨਰਕ ਧੜੀਆ ਆ ਕੇ ਅੰਮ੍ਰਿਤਸਰ ਦੇ ਵਿੱਚ ਆ ਕੇ ਸਾਡੀ ਕੌਮ ਦੇ ਸਿੱਖਾਂ ਨੂੰ ਸ਼ਹੀਦ ਕਰ ਰਿਹਾ, ਤੇ ਕਿਧਰੇ ਬਾਦਲ ਵਰਗਾ ਜਿਹੜਾ ਹੈਗਾ ਉਹਨਾਂ ਨੂੰ ਬਚਾਉਣ ਤੇ ਤੁਲਿਆ ਹੋਇਆ, ਕਿਧਰੇ ਉਮਰਾਂ ਨੰਗਲ ਹੋਣੀਆਂ ਜਿਹੜੇ ਉਹ ਦੰਦਮੀ ਟਕਸਾਲ ਨੂੰ ਨੀਵਾਂ ਦਿਖਾਉਣ ਲਈ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੇਟੇ ਭਾਈ ਅਮਰੀਕ ਸਿੰਘ ਨੂੰ ਹਰਾਉਣ ਦੇ ਲਈ ਸ਼੍ਰੋਮਣੀ ਕਮੇਟੀ 'ਚ ਉਹ ਦੁਮ ਚੱਕੀ ਫਿਰਦੇ ਆ, ਕਿਧਰੇ ਜਿਹੜਾ ਹੈਗਾ ਲਾਲ ਝੰਡੇ ਵਾਲੇ ਉਹ ਵਿਦਿਆਰਥੀਆਂ ਨੂੰ ਕਲਾਵੇ 'ਚ ਲੈ ਕੇ ਸਿੱਖੀ ਤੋਂ ਦੂਰ ਕਰ ਰਹੇ ਆ। ਸੋ ਹਰ ਪੱਖ ਤੋਂ ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਧਾਰਮਿਕ ਤੌਰ ਤੇ ਸਿੱਖ ਨੌਜਵਾਨੀ ਨੂੰ ਇੱਕ ਬੜੀ ਭਾਰੀ ਲੋੜ ਸੀਗੀ ਕਿਸੇ ਇਹੋ ਜਿਹੀ ਜਥੇਬੰਦੀ ਦੀ, ਕਿਸੇ ਇਹੋ ਜਿਹੇ ਆਗੂ ਦੀ। ਤੇ ਉਹ ਕੁਦਰਤੀ ਤੌਰ ਤੇ ਮਾਹੌਲ ਇਹੋ ਜਿਹਾ ਬਣਿਆ ਕਿ ਇਹ ਵੀ ਹੋ ਸਕਦਾ ਸੀ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਨੂੰ ਭਾਈ ਅਮਰੀਕ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਐਲਾਨ ਲਿਆ ਜਾਂਦਾ, ਪਰ ਸੱਚੇ ਪਾਤਸ਼ਾਹ ਨੇ ਜਿੱਥੇ ਸੇਵਾ ਲੈਣੀ ਸੀ ਬੜਾ ਸੋਹਣਾ ਹੋਇਆ ਕਿ 2 ਜੁਲਾਈ 1978 ਨੂੰ ਜਦੋਂ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਫੈਡਰੇਸ਼ਨ ਦਾ ਇਜਲਾਸ ਕੀਤਾ ਗਿਆ, ਉਸ ਟਾਈਮ ਦੇ ਵਿੱਚ ਬੜਾ ਭਾਰੀ ਇਕੱਠ ਹੋਇਆ। ਉਦੋਂ ਜਿਹੜੀਆਂ ਸਰਦਾਰ ਕਪੂਰ ਸਿੰਘ ਵਰਗੀਆਂ ਤੇ ਹੋਰ ਬਹੁਤ ਸਾਰੀਆਂ ਕੌਮੀ ਜਜ਼ਬੇ ਵਾਲੀਆਂ ਸ਼ਖਸੀਅਤਾਂ ਸੀ, ਉਹਨਾਂ ਦੀ ਪਿੱਛੇ ਪ੍ਰੇਰਨਾ ਸੀ। ਸੋ ਉਸ ਸਮੇਂ ਸਾਰੇ ਨੌਜਵਾਨਾਂ ਦੀ ਇਸ ਗੱਲ ਤੇ ਸਹਿਮਤੀ ਬਣ ਚੁੱਕੀ ਸੀ ਕਿ ਆਪਾਂ ਹੁਣ ਫੈਡਰੇਸ਼ਨ ਦਾ ਜਿਹੜਾ ਮੁਖੀ ਬਣਾਉਣਾ ਹੈ ਉਹ ਭਾਈ ਅਮਰੀਕ ਸਿੰਘ ਨੂੰ ਬਣਾਉਣਾ। ਸੋ 1978 ਨੂੰ ਜਿਹੜਾ ਸਾਕਾ ਹੋਇਆ, ਉਹ ਤੋਂ ਬਾਅਦ ਵਿੱਚ 2 ਜੁਲਾਈ 1978 ਨੂੰ ਟੈਗੋਰ ਥੀਏਟਰ ਚੰਡੀਗੜ੍ਹ ਨੇ ਇੱਕ ਸਾਨੂੰ ਇਹੋ ਜਿਹੀ ਸ਼ਖਸੀਅਤ ਫੈਡਰੇਸ਼ਨ ਨੂੰ ਦਿੱਤੀ ਜਿਹਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦੇ ਦਿੱਤਾ। ਹੁਣ ਉਹ ਬਾਣੀ ਤੇ ਬਾਣੇ ਨਾਲ ਜੁੜੇ ਹੋਏ ਟਕਸਾਲ ਦੇ ਮੁਖੀ ਦੇ ਸੁਪੁੱਤਰ ਤੇ ਬਹੁਤ ਹੀ ਜ਼ਿਆਦਾ ਚੇਤੰਨ ਵਿਅਕਤੀ ਤੇ ਜਿਨ੍ਹਾਂ ਦੀ ਟੀਮ ਜਿਹੜੀ ਸੀਗੀ ਉਹਦੇ ਵਿੱਚ ਵੀ ਬਹੁਤ ਜਜ਼ਬੇ ਵਾਲੇ ਸਿੱਖੀ ਨੂੰ ਪ੍ਰਣਾਏ ਹੋਏ ਨੌਜਵਾਨ ਜਿਹੜੇ ਸੀਗੇ ਉਹ ਸ਼ਾਮਲ ਹੁੰਦੇ ਗਏ। ਤੇ ਜਦੋਂ ਇਹਨਾਂ ਗੁਰਸਿੱਖ ਪਿਆਰਿਆਂ ਨੇ ਪੰਥਕ ਜਿਹੜਾ ਪਿੜ ਸੀ ਉਹਦੇ ਤੇ ਸਰਗਰਮੀ ਕੀਤੀ ਤਾਂ ਫਿਰ ਜਿਹੜੇ ਐਂਟੀ ਪੰਥਕ ਲੋਕ ਸੀ ਉਹਨਾਂ ਨੂੰ ਫਿਰ ਬੜੀ ਔਖ ਹੋ ਗਈ। ਖਾਸ ਤੌਰ ਤੇ ਕਾਮਰੇਡ ਜਿਹੜਾ ਲਾਣਾ ਸੀ ਉਹਨਾਂ ਦੇ ਤਾਂ ਸਕੂਲਾਂ ਕਾਲਜਾਂ ਦੇ ਵਿੱਚੋਂ ਜਾਣੀ ਕਿ ਇੱਕ ਤਰੀਕੇ ਨਾਲ ਸਫਾ ਲਪੇਟਤੀਆਂ। ਬੜੇ ਔਖੇ ਆ ਉਸ ਵੇਲੇ ਦੇ ਕਾਮਰੇਡ ਫੈਡਰੇਸ਼ਨ ਉੱਤੇ, ਫੈਡਰੇਸ਼ਨ ਵਾਲਿਆਂ ਦੇ ਉੱਤੇ ਕਿ ਇਹਨਾਂ ਨੇ ਸਾਡਾ ਸਕੂਲਾਂ ਕਾਲਜਾਂ ਦੇ ਵਿੱਚੋਂ ਨਾਮੋ ਨਿਸ਼ਾਨ ਮਿਟਾ ਦਿੱਤਾ। ਜਦੋਂ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਉਸ ਦੌਰ ਦੀ ਗੱਲ ਕਰਦੇ ਹਾਂ, ਜਿਹੜਾ ITI ਮੋਗਾ, ਰੋਡੇ ਕਾਲਜ, ਫਰੀਦਕੋਟ, ਫਿਰੋਜ਼ਪੁਰ, ਇੱਧਰ GNE ਕਾਲਜ ਲੁਧਿਆਣਾ ਤੇ ਪਟਿਆਲੇ ਜਿਹੜੀ ਆ ਯੂਨੀਵਰਸਿਟੀਆਂ ਨੂੰ ਤਾਂ ਲਾਲ ਯੂਨੀਵਰਸਿਟੀ ਕਹਿੰਦੇ ਹੁੰਦੇ ਸੀਗੇ, ਲਾਲ ਕਾਮਰੇਡਾਂ ਦੀ ਯੂਨੀਵਰਸਿਟੀ ਹੈ ਜੀ। ਸਭ ਸਕੂਲਾਂ ਕਾਲਜਾਂ ਦੇ ਵਿੱਚ ਜੇ ਕੋਈ ਸਿੱਖ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਕੋਈ ਸਮਾਗਮ ਕਰਾਉਣ ਦੀ ਗੱਲ ਵੀ ਕਰਨੀ ਤਾਂ ਇਹ ਲੋਕ ਬੜਾ ਵਿਰੋਧ ਕਰਦੇ ਹੁੰਦੇ ਸੀਗੇ ਕਿ ਸਿੱਖੀ ਦੀ ਗੱਲ ਨਹੀਂ ਜੀ, ਧਰਮ ਨਿਰਪੱਖ ਮੁਲਕ ਆ ਇਹ ਜੀ, ਇੱਥੇ ਇੱਕ ਧਰਮ ਦੀ ਗੱਲ ਨਹੀਂ ਹੋਣੀ ਚਾਹੀਦੀ। ਕੋਈ ਨਾ ਕੋਈ ਢੰਗ ਤਰੀਕਾ ਲੱਭ ਕੇ ਇਹਨਾਂ ਨੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਈ ਰੱਖਣਾ ਔਰ ਬਹੁਤ ਤੰਗ ਕੀਤਾ ਉਸ ਵੇਲੇ ਸਿੱਖ ਮਾਨਸਿਕਤਾ ਨੂੰ, ਸੰਤਾਪ ਦਿੱਤਾ ਕਾਮਰੇਡਾਂ ਨੇ। ਪਰ ਜਦੋਂ ਭਾਈ ਅਮਰੀਕ ਸਿੰਘ ਦੀ ਕਮਾਂਡ ਹੇਠ ਸਰਗਰਮੀ ਨਵੇਂ ਸਿਰੋਂ ਸ਼ੁਰੂ ਹੋਈ ਫਿਰ ਇਹਨਾਂ ਦੇ ਪੈਰ ਜਿਹੜੇ ਇਹੋ ਜਿਹੇ ਪੱਟੇ ਅੱਜ ਤੱਕ ਲੱਗੇ ਨਹੀਂ ਹੈਗੇ ਤੇ ਉਹ ਬਹੁਤ ਹੀ ਜ਼ਿਆਦਾ ਧੜੱਲੇ ਨਾਲ ਸਿੱਖੀ ਦੇ ਸੇਵਾਦਾਰ ਪੈਦਾ ਹੋਏ। ਹਰ ਸਕੂਲ ਕਾਲਜ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦਾ ਗੜ੍ਹ ਸੀ ਉਹ ਗੜ੍ਹ ਨੂੰ ਪੱਟਣ ਲਈ ਔਖ ਤਾਂ ਸਾਨੂੰ ਝੱਲਣੀ ਪਈ। ਉਸ ਵੇਲੇ ਫੈਡਰੇਸ਼ਨ ਦੇ ਨੌਜਵਾਨਾਂ ਨੂੰ ਕਈ ਥਾਂ ਤੇ ਟਕਰਾਅ ਹੋਏ, ਕਈ ਥਾਂ ਤੇ ਡਾਂਗ ਸੋਟਾ ਵੀ ਵਰਤਿਆ ਗਿਆ, ਕਈ ਥਾਵਾਂ ਤੇ ਇਕੱਠੇ ਹੋ ਕੇ ਜਾਣਾ ਵੀ ਫਲਾਣੇ ਥਾਂ ਤੇ ਯੂਨਿਟ ਨਹੀਂ ਬਣ ਦਿੰਦੇ ਇਹ ਜਿਹੜੇ ਖੱਬੇ ਪੱਖੀ ਸੀ। ਤੋਂ ਫਿਰ ਉਸ ਦੌਰ ਦੇ ਵਿੱਚ ਜਿਹੜੀਆਂ ਵੱਡੀਆਂ ਅੱਜ ਤੋਪਾਂ ਕਾਮਰੇਡਾਂ ਦੀਆਂ ਨੇਗੀਆਂ, ਜਿਹੜੀਆਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਆਪਦੇ ਆਪ ਨੂੰ ਬੜੇ ਜਿਹੜੇ ਆ ਪੰਜਾਬ ਦੇ ਹਕੈਸ਼ੀ ਜਿਹੇ ਦਿਖਾ ਕੇ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੇ ਯਤਨ ਵੀ ਕਰਦੇ ਰਹਿੰਦੇ ਆ, ਇਹਨਾਂ ਸਾਰਿਆਂ ਦੇ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੂੰ ਗੱਲ ਨਹੀਂ ਸੀ, ਖੜ ਨਹੀਂ ਸੀ ਸਕਦੇ ਹੈਗੇ ਸਿੱਖੀ ਦੇ ਜਲਵੇ ਦੇ ਮੂਹਰੇ। ਸੋ ਇਸ ਲਾਲ ਝੰਡੇ ਵਾਲਿਆਂ ਦੀਆਂ ਜਿਹੜੀਆਂ ਪਤੀੜਾਂ ਉਸ ਦੌਰ ਵਿੱਚ ਫੈਡਰੇਸ਼ਨਿਸਟਾਂ ਨੇ ਪਵਾਈਆਂ ਤੇ ਜਿਵੇਂ ਸਾਰੇ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਹਰ ਥਾਂ ਦੇ ਉੱਤੇ ਵਿਦਿਆਰਥੀਆਂ ਦੇ ਵਿੱਚ ਇਹ ਜਿਹੜੀ ਚੜ੍ਹਤ ਬਣੀ ਉਹ ਇੱਕ ਕਮਾਲ ਦੀ ਗੱਲ ਸੀ। ਪਰ ਨਾਲ ਦੀ ਨਾਲ ਇੱਧਰ ਜਿਹੜਾ ਨਰਕਧਾਰੀ ਨੂੰ ਸੋਧਾ ਲੱਗਿਆ ਜਾਂ ਹੋਰ ਕਈ ਕਾਰਵਾਈਆਂ ਹੋਈਆਂ ਉਹਦੇ ਕਰਕੇ ਜਿਹੜਾ ਸੀਗਾ ਫੈਡਰੇਸ਼ਨ ਦੇ ਸਿੰਘਾਂ ਉੱਤੇ ਪੁਲਿਸ ਦਾ ਤਸ਼ੱਦਦ ਹੋਣ ਲੱਗਿਆ। ਪਰ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਬੜੇ ਚੜ੍ਹਦੀ ਕਲਾ ਵਾਲੇ ਸੀ। ਭਾਈ
ਅਮਰੀਕ ਸਿੰਘ ਨੂੰ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਸਹਿਯੋਗ ਸਿੱਧੇ ਤੌਰ ਤੇ ਸੀ। ਸੋ ਟਕਸਾਲ ਦੇ ਨਾਲ ਮਿਲ ਕੇ ਫੈਡਰੇਸ਼ਨ ਨੇ, ਅਕਾਲੀ ਦਲ ਨਾਲ ਮਿਲ ਕੇ ਫੈਡਰੇਸ਼ਨ ਨੇ ਤੇ ਹੋਰ ਸਿੱਖ ਸੰਸਥਾਵਾਂ, ਸਿੱਖ ਆਗੂਆਂ ਨਾਲ ਮਿਲ ਕੇ ਜੋ ਇੱਕ ਇਤਿਹਾਸ ਨੂੰ ਮੋੜਾ ਦੇਣਾ ਸ਼ੁਰੂ ਕੀਤਾ, ਉਹ ਧਰਮ ਯੁੱਧ ਮੋਰਚੇ ਮੌਕੇ ਤਾਂ ਸਿਖਰ ਤੇ ਚਲੇ ਗਿਆ। ਔਰ ਇਹ ਵੀ ਗੱਲ ਚੇਤੇ ਰੱਖਣ ਵਾਲੀ ਆ ਕਿ ਜਿੱਦਣ ਨਰਕਧਾਰੀਆ ਰੋਜਨਾ ਸੋਧਿਆ ਨਾ, ਉਸ ਦਿਨ ਉਸੇ ਰਾਤ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਜਿੱਥੇ 78 ਦੇ ਵਿੱਚ ਉਹਨੇ ਸਾਕਾ ਵਪਰਾਇਆ ਸੀ ਨਰਕਧਾਰੀਏ ਨੇ, ਇੱਥੇ ਸਿੰਘਾਂ ਨੇ ਫਿਰ 13 ਫੁੱਟ ਉੱਚਾ 13 ਫੁੱਟ ਚੌੜਾ ਜਿਹੜਾ ਥੜਾ ਵਾ ਉਹ ਉਸ ਦਿਨ ਉਸ ਰਾਤ ਨੂੰ ਜਿਹੜਾ ਸੀ 1980 ਦੀ ਰਾਤ ਨੂੰ ਇੱਥੇ ਬਣਾਤਾ ਸੀਗਾ। ਤੇ ਗੁਰਦੁਆਰਾ ਜਿਹੜਾ ਸ਼ਹੀਦਾਂ ਵਾਲਾ ਸ਼ਹੀਦ ਬੀ ਬਲਾਕ ਗੁਰਦੁਆਰਾ ਇੱਥੇ ਅੰਮ੍ਰਿਤਸਰ ਉੱਥੇ ਬਣਿਆ ਹੋਇਆ ਉਸ ਥਾਂ ਦੇ ਉੱਤੇ ਜਿੱਥੇ ਸਿੰਘਾਂ ਨੇ ਉਸ ਰਾਤ ਨੂੰ ਕਾਰਵਾਈ ਪਾਈ ਸੀ। ਹੋਰ ਬੜੇ ਐਕਸ਼ਨ ਕਾਰਵਾਈਆਂ ਹੋਈਆਂ ਇਸੇ ਸਮੇਂ ਦੌਰਾਨ। ਜਿਹੜਾ ਸੀਗਾ ਨਰਕਧਾਰੀਆਂ ਤੋਂ ਬਾਅਦ ਲਾਲਾ ਜਿਹੜਾ ਸੀਗਾ ਇਹ ਜਗਤ ਨਰੈਣ, ਇਹ ਨਹੀਂ ਸੀ ਹਟਦਾ ਪੰਗੇ ਲੈਣੋਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ। ਜਦੋਂ ਇਹਦਾ ਸੋਧਾ ਲੱਗਿਆ ਉਸ ਮੌਕੇ ਵੀ ਫੈਡਰੇਸ਼ਨ ਨੇ ਬੜਾ ਅਹਿਮ ਰੋਲ ਨਿਭਾਇਆ। ਤੇ ਜਦੋਂ ਜਿਹੜਾ ਹੈਗਾ ਲਾਲੇ ਦੇ ਕਤਲ ਤੋਂ ਬਾਅਦ ਸੰਤ ਭਿੰਡਰਾਂ ਵਾਲਿਆਂ ਨੂੰ ਸਰਕਾਰ ਨੇ ਗ੍ਰਿਫਤਾਰ ਕੀਤਾ, ਗੋਲੀ ਚੱਲੀ ਆ, ਉਸ ਤੋਂ ਬਾਅਦ ਵਿੱਚ ਜਿੱਥੇ ਬੱਬਰ ਖਾਲਸਾ ਨੇ ਤੇ ਦਲ ਖਾਲਸਾ ਨੇ ਕਾਰਵਾਈਆਂ ਕੀਤੀਆਂ, ਫੈਡਰੇਸ਼ਨ ਨੇ ਵੀ ਕਾਰਵਾਈਆਂ ਕੀਤੀਆਂ ਤੇ ਇੱਕ ਗੁਪਤ ਜਥੇਬੰਦੀ ਬਣਾ ਕੇ ਉਹਦੇ ਰਾਹੀਂ ਵੀ ਫੈਡਰੇਸ਼ਨ ਦੇ ਸਿੰਘਾਂ ਨੇ ਬਹੁਤ ਚੰਗਾ ਜਿਹੜਾ ਹੈਗਾ ਯੋਗਦਾਨ ਪਾਇਆ। ਜਦੋਂ ਸੰਤ ਰਿਹਾ ਹੋ ਕੇ ਆਉਂਦੇ ਆ ਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਵਿੱਚ ਧਰਮ ਯੁੱਧ ਮੋਰਚਾ ਲੱਗਿਆ ਭਾਈ ਬਾਬਾ ਠਾਰਾ ਸਿੰਘ ਤੇ ਹੋਰ ਸਿੰਘਾਂ ਦੀਆਂ ਗ੍ਰਿਫਤਾਰੀਆਂ ਦੇ ਖਿਲਾਫ। ਉਸ ਧਰਮ ਯੁੱਧ ਮੋਰਚੇ ਦੇ ਦੌਰਾਨ ਫੈਡਰੇਸ਼ਨ ਦੇ ਸਿੰਘਾਂ ਨੇ ਜਿਵੇਂ ਪੰਥ ਦੋਖੀਆਂ ਦੇ ਖਿਲਾਫ ਜਿਹੜੀ ਜੱਦੋ ਜਹਿਦ ਆ ਉਹ ਆਰੰਭੀ, ਉਹਦੇ ਵਿੱਚ ਬੜੀਆਂ ਅਹਿਮ ਸ਼ਖਸੀਅਤਾਂ ਨੇ ਜਿਹੜਾ ਹੈਗਾ ਆਪੋ ਆਪਦਾ ਯੋਗਦਾਨ ਪਾਇਆ। ਫੈਡਰੇਸ਼ਨ ਦੀ ਤੂਤੀ ਬੋਲਦੀ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਇਸੇ ਗੱਲ ਨੂੰ ਨਿਸ਼ਾਨਾ ਬਣਾ ਕੇ ਜਿਹੜੀਆਂ ਲਿਸਟਾਂ ਬਣਾਈਆਂ ਸੀ। ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਘੱਲੂ ਘਾਰੇ ਤੋਂ ਬਾਅਦ ਵਿੱਚ ਜਿਹੜਾ ਘਰ ਘਰ ਪਿੰਡ ਪਿੰਡ ਜਾ ਕੇ ਫੈਡਰੇਸ਼ਨ ਦੇ ਸਿੰਘਾਂ ਤੇ ਜ਼ੁਲਮ ਹੋਇਆ, ਗ੍ਰਿਫਤਾਰੀਆਂ ਹੋਈਆਂ, ਉਹ ਇਤਿਹਾਸ ਵੱਖਰਾ ਚੁਣ ਚੁਣ ਕੇ ਫੜ ਫੜ ਕੇ ਕਈ ਜੇਲ੍ਹਾਂ 'ਚ ਡੱਕੇ ਗਏ, ਕਈਆਂ ਤੇ ਝੂਠੇ ਮੁਕੱਦਮੇ ਬਣਾਏ ਗਏ। ਤੇ ਇਸ ਤਰੀਕੇ ਨਾਲ ਫੈਡਰੇਸ਼ਨ ਜਿਹੜੀ ਸੀ ਉਹਨੂੰ 1984 ਤੋਂ ਬਾਅਦ ਬਿਲਕੁਲ ਨਾ ਅਹਿਲ ਕਰਨ ਦਾ ਜਿਹੜਾ ਯਤਨ ਸੀ, ਉਹਦੇ ਬਾਰੇ ਇੱਕ ਗੱਲ ਆਪਾਂ ਕਰੀਏ ਕਿ ਜਿਹੜੇ ਸਿੰਘ 1984 ਤੋਂ ਬਾਅਦ ਵਿੱਚ ਬਾਹਲੇ ਜ਼ਿਆਦਾ ਤਾਂ ਸ਼ਹੀਦ ਹੋ ਗਏ, ਕਈ ਪਾਕਿਸਤਾਨ ਨਿਕਲ ਗਏ ਤੇ ਕਈ ਫੜ ਕੇ ਜੋਧਪੁਰ ਜੇਲ੍ਹ 'ਚ ਬੰਦ ਕਰਤੇ। ਪਰ ਜਿਨ੍ਹਾਂ ਨੇ ਬਾਅਦ ਵਿੱਚ ਫੈਡਰੇਸ਼ਨ ਦਾ ਇੱਥੇ ਝੰਡਾ ਬੁਲੰਦ ਕੀਤਾ, ਉਹਨਾਂ ਸਾਰਿਆਂ ਦੀ ਦ੍ਰਿੜਤਾ ਨੂੰ, ਉਹਨਾਂ ਸਾਰਿਆਂ ਦੀ ਕਮਾਈ ਨੂੰ ਸਲਾਮ ਕਰਨਾ ਬਣਦਾ। ਮੈਂ ਬੜੇ ਖੁਸ਼ੀ ਵਾਲੇ ਮਨ ਨਾਲ ਇਹ ਗੱਲ ਬੜਾ ਮੈਨੂੰ ਵਧੀਆ ਲੱਗਦਾ ਭਾਈ ਚਰਨਜੀਤ ਸਿੰਘ ਚੰਨੀ ਤਲਵੰਡੀ ਦਾ, ਬਹੁਤ ਭਾਈ ਜਿਹੜੇ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਭਤੀਜੇ ਸੀ, ਪਰ ਉਹ ਭਾਈ ਜਗਦੇਵ ਸਿੰਘ ਤਲਵੰਡੀ ਵਾਲੀ ਗੱਲ ਵੱਖਰੀ ਆ। ਜੋ ਕੁਝ ਭਾਈ ਚੰਨੀ ਨੇ ਕੀਤਾ ਉਹ ਬੇਮਿਸਾਲ ਸੇਵਾ, ਜਿਵੇਂ ਲਾਮਬੰਦ ਕੀਤਾ ਫੈਡਰੇਸ਼ਨ ਨੂੰ। ਤੇ ਇੱਥੇ ਬਾਅਦ ਵਿੱਚ ਸਰਗਰਮੀਆਂ ਜਿਹੜੀਆਂ ਸੀਗੀਆਂ ਉਹ ਤੇਜ਼ ਹੁੰਦੀਆਂ ਗਈਆਂ, ਫਿਰ ਬਹੁਤ ਕੁਝ ਹੁੰਦਾ ਰਿਹਾ, ਕਈ ਧਰੇ, ਕਈ ਸ਼ਖਸੀਅਤਾਂ ਆਈਆਂ, ਕਦੇ ਹਰਿੰਦਰ ਸਿੰਘ ਕਾਹਲੋਂ ਵੀ ਸਰਗਰਮ ਰਿਹਾ ਜਿਹੜਾ ਹੁਣ ਬੀਜੇਪੀ 'ਚ ਤੁਰਿਆ ਫਿਰਦਾ। ਪਰ ਜੋ ਭਾਈ ਚਰਨਜੀਤ ਸਿੰਘ ਚੰਨੀ ਹੋਣਾ ਨੇ ਕੀਤਾ, ਫਿਰ ਬਾਅਦ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਤੇ ਭਾਈ ਮਨਜੀਤ ਸਿੰਘ ਦਾ ਜਿਹੜਾ ਮਸਲਾ ਉਹ ਜੋਧਪੁਰ ਜੇਲ੍ਹ ਸੀਗੇ, ਉਹਨਾਂ ਦੇ ਨਾਲ ਹੀ ਇੱਧਰ ਫਿਰ ਭਾਈ ਗੁਰਜੀਤ ਸਿੰਘ ਝੋਕ ਹਰੀਹਰ ਜਿਹੜੇ ਆ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ। ਤੇ ਗੁਰਜੀਤ ਸਿੰਘ ਝੋਕ ਹਰੀਹਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਰਿਸ਼ਤੇਦਾਰੀ 'ਚੋਂ ਸੀ, ਉਹਨਾਂ ਦੇ ਜਵਾਈ ਭਾਈ ਦੇ ਥਾਂ ਤੇ ਲੱਗਦੇ ਸੀਗੇ। ਤੇ ਉਹਨਾਂ ਤੋਂ ਇੱਕ ਇਸੇ ਸਮੇਂ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਆ ਉਹ ਪ੍ਰਧਾਨ ਬਣਦੇ ਆ। ਤੇ ਇਸੇ ਸਮੇਂ ਦੌਰਾਨ ਬੇਅੰਤ ਸ਼ਹਾਦਤਾਂ, ਬੜੇ ਜਿਹੜੇ ਫੈਡਰੇਸ਼ਨਿਸਟਾਂ ਦੇ ਉੱਤੇ ਕੇਸ ਤੇ ਬੜਾ ਕੁਝ ਉਸ ਦੌਰ ਵਿੱਚ ਵਾਪਰਿਆ ਸੀ। ਫਿਰ ਫੈਡਰੇਸ਼ਨ ਦੇ ਕਈ ਧੜੇ ਵੀ ਬਣੇ, ਉਹਨਾਂ ਦੇ ਵੱਖਰੇ ਵੱਖਰੇ ਕਾਰਨ ਨੇ। ਅਖੀਰ ਜਿਹੜਾ ਸੀਗਾ ਖਾੜਕੂ ਜੱਦੋ ਜਹਿਦ ਵਿੱਚ ਫੈਡਰੇਸ਼ਨ ਨੇ ਬੇਅੰਤ ਯੋਗਦਾਨ ਪਾਇਆ, ਸ਼ਹਾਦਤਾਂ ਹੋਈਆਂ। ਤੇ 1995 ਤੱਕ ਆਉਂਦਿਆਂ ਸਾਰਾ ਜਿਹੜਾ ਮਾਹੌਲ ਆ ਬਿਲਕੁਲ ਹੋਰ ਤਰੀਕੇ ਦਾ ਹੋ ਚੁੱਕਿਆ ਸੀਗਾ। ਤੇ 19 ਜਨਵਰੀ 1995 ਨੂੰ ਅਕਾਲ ਤਖਤ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੇ ਜਿਹੜਾ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਆ ਇਹਨੂੰ ਪ੍ਰਧਾਨ ਬਣਾ ਕੇ ਫੈਡਰੇਸ਼ਨ ਦੀ ਇੱਕ ਵਾਰੀ ਫੇਰ ਗੱਲ ਚਲਾਉਣੀ ਚਾਹੀ, ਪਰ ਉਹ ਗੱਲ ਜਿਹੜੀ ਆ ਉਸ ਤਰ੍ਹਾਂ ਦੀ ਨਹੀਂ ਬਣ ਸਕੀ ਜਿਵੇਂ ਹੋਣੀ ਚਾਹੀਦੀ ਸੀ। ਫਿਰ 2001 ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ ਵਾਲਾ ਜਿਹੜਾ ਗਰੁੱਪ ਸੀਗਾ ਉਹਨਾਂ ਨੇ ਇਹਨੂੰ ਨਿਰੋਲ ਵਿਦਿਆਰਥੀ ਜਥੇਬੰਦੀ ਦੇ ਰੂਪ ਦੇ ਵਿੱਚ ਵੀ, ਕਿਉਂਕਿ ਇਹ ਚੀਜ਼ ਇਲਜ਼ਾਮ ਵਾਂਗੂ ਹੋ ਗਈ ਸੀ ਕਿ ਚਿੱਟੀਆਂ ਦਾੜੀਆਂ ਹੋਈਆਂ ਨੇ ਤੇ ਤੁਸੀਂ ਹੁਣ ਵਿਦਿਆਰਥੀ ਜਥੇਬੰਦੀ ਦੇ ਵਿੱਚ ਨਾ ਆਓ। ਸੋ ਇਸ ਚੀਜ਼ ਦੇ ਵਿੱਚ ਜਿਹੜਾ ਫੈਡਰੇਸ਼ਨ ਦਾ ਨੌਜਵਾਨ ਵਿਦਿਆਰਥੀਆਂ ਦੇ ਵਿੱਚ ਜਿਹੜਾ ਬੋਲਬਾਲਾ ਕਰਨ ਲਈ
ਭਾਈ ਦਲਜੀਤ ਸਿੰਘ ਬਿੱਟੂ ਵਾਲੀ ਜਿਹੜੀ ਫੈਡਰੇਸ਼ਨ ਸੀਗੀ, ਜਿਹਦੇ ਵਿੱਚ ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਸੇਵਕ ਸਿੰਘ ਤੇ ਭਾਈ ਮਨਧੀਰ ਸਿੰਘ, ਭਾਈ ਪਰਮਜੀਤ ਸਿੰਘ ਗਾਜੀ, ਇਹ ਨੌਜਵਾਨ ਤੇ ਇਹਨਾਂ ਦੀ ਸਾਰੀ ਟੀਮ ਦੇ ਨਾਲ ਖਾਸ ਤੌਰ ਤੇ ਭਾਈ ਸੁਰਿੰਦਰਪਾਲ ਸਿੰਘ, ਜਿਹੜੇ ਭਾਈ ਦਲਜੀਤ ਸਿੰਘ ਬਿੱਟੂ ਦੇ ਸਾਧੂ ਵੀ ਆ, ਤੇ ਇਹ ਸਾਰੇ ਜਿਹੜੇ ਸੀਗੇ, ਇਹਨਾਂ ਸਿੰਘਾਂ ਨੇ ਆਪਦੇ ਤੌਰ ਤੇ ਕਾਫੀ ਯਤਨ ਕੀਤਾ, ਪਰ ਉਹ ਵੀ ਸਰਕਾਰੀ ਤਸ਼ੱਦਦ ਜਿਹੜਾ ਪਿਆ ਉਹ ਤੋਂ ਫਿਰ ਉਹ ਵੀ ਇੱਕ ਵਾਰੀ ਸਾਰੀ ਚੀਜ਼ ਰਹਿ ਗਈ। ਹੁਣ ਬੇਸ਼ੱਕ ਵੱਡੇ ਪੱਧਰ ਦੇ ਉੱਤੇ ਜਥੇਬੰਦੀਆਂ ਫੈਡਰੇਸ਼ਨ ਦੇ ਨਾਂ ਤੇ ਸਰਗਰਮ ਨੇ, ਪਰ ਇਹ ਇੱਕ ਮਿਹਣਾ ਬਣਿਆ ਹੋਇਆ ਵਾ ਵੀ ਹੁਣ ਤੁਸੀਂ ਬਜ਼ੁਰਗ ਚਿੱਟੀਆਂ ਦਾੜੀਆਂ ਵਾਲੇ ਹੋ ਗਏ ਹੋ। ਬੇਸ਼ੱਕ ਮੈਂ ਵੀ ਕਿਸੇ ਵੇਲੇ ਫੈਡਰੇਸ਼ਨ ਦੇ ਨਾਲ ਆਪਦੇ ਆਪ ਨੂੰ ਜੋੜ ਕੇ ਦੇਖਦਾ, ਮੇਰਾ ਵੀ ਇਤਿਹਾਸ ਜਿਹੜਾ ਨਿੱਜੀ ਤੌਰ ਤੇ ਫੈਡਰੇਸ਼ਨ ਨਾਲ ਹੀ ਹੈ, ਪਰ ਅਸੀਂ ਇਹ ਜਾਣਦੇ ਹਾਂ ਕਿ ਅਸੀਂ ਫੈਡਰੇਸ਼ਨੀਆ ਨਹੀਂ ਹੈਗੇ। ਹੁਣ ਉਹ ਚੀਜ਼ ਪਿੱਛੇ ਰਹਿ ਚੁੱਕੀ ਹੈ। ਸੋ ਐਵੇਂ ਹੀ ਜਿਹੜੇ ਫੈਡਰੇਸ਼ਨ ਨੂੰ ਇੱਕ ਤਾਂ ਇਹ ਚੀਜ਼ ਨੇ ਕੀਤਾ ਵੀ ਚਿੱਟੀਆਂ ਦਾੜੀਆਂ ਹੋ ਚੁੱਕੀਆਂ ਨੇ, ਵਿਦਿਆਰਥੀ ਤੁਸੀਂ ਰਹੇ ਨਹੀਂ, ਹੁਣ ਤਾਂ ਤੁਹਾਡੇ ਪੁੱਤ ਪੋਤੇ ਸਕੂਲਾਂ ਕਾਲਜਾਂ 'ਚ ਹੋ ਚੁੱਕੇ ਆ ਤੇ ਤੁਸੀਂ ਫੈਡਰੇਸ਼ਨ ਦੇ ਪ੍ਰਧਾਨ ਬਣੇ ਫਿਰਦੇ ਹੋ ਜਾਂ ਆਗੂ ਬਣੇ ਫਿਰਦੇ ਹੋ। ਇੱਕ ਇਹ ਚੀਜ਼। ਦੂਜੀ ਚੀਜ਼ ਕਿ ਧੜੇ ਬਹੁਤ ਬਣ ਗਏ। ਤੀਜੀ ਚੀਜ਼ ਇਹ ਕਿ ਅਕਾਲੀ ਦਲ ਨੇ, ਬਾਦਲ ਦਲ ਨੇ, ਜਦੋਂ ਅਕਾਲੀਆਂ ਦੀ ਆਪਸ ਵਿੱਚ ਲੜਾਈ ਹੋਈ, ਉਹਨਾਂ ਨੇ ਫੈਡਰੇਸ਼ਨ ਨੂੰ ਆਪਦੇ ਹਿੱਤਾਂ ਲਈ ਵਰਤਣ ਵਿੱਚ ਕੋਈ ਕਸਰ ਨਹੀਂ ਛੱਡੀ। ਉਸ ਤੋਂ ਅਗਲੀ ਗੱਲ ਇਹ ਕਿ ਜਿਹੜੇ ਫੈਡਰੇਸ਼ਨ ਦੇ ਵਿੱਚ ਪਿਛਲੇ ਦੌਰ ਦੇ ਵਿੱਚ ਕੁਝ ਇਹੋ ਜਿਹੇ ਘਟਨਾਵਾਂ ਵਾਪਰੀਆਂ, ਕੁਝ ਇਹੋ ਜਿਹੇ ਫੈਸਲੇ ਹੋ ਗਏ, ਕੁਝ ਇਹੋ ਜਿਹੇ ਕਤਲ ਹੋ ਗਏ। ਭਾਈ ਹਰਮਿੰਦਰ ਸਿੰਘ ਸੰਧੂ ਵਾਲਾ ਕਤਲ ਵਿੱਚ ਇਹਦੇ ਆ ਜਾਂਦਾ, ਹੋਰ ਵੀ ਕਈ ਇਹੋ ਜਿਹੇ ਕਤਲ ਨੇ। ਉਹਦੇ ਕਰਕੇ ਬੜੇ ਇਹੋ ਜਿਹੇ ਕਾਰਨ ਨੇ ਜਿਹਦੀ ਕਰਕੇ ਫੈਡਰੇਸ਼ਨ ਜਿਹੜੀ ਆ ਉਸ ਸਥਿਤੀ ਵਿੱਚ ਨਹੀਂ ਆ ਪਾ ਰਹੀ ਜਿਹੋ ਜਿਹੀ ਪਹਿਲੋਂ ਕਿਸੇ ਵੇਲੇ ਉਹ ਰਹੀ। ਤੇ ਥੋੜੇ ਦਿਨ ਹੋਏ ਆ ਭਾਈ ਮਨਜੀਤ ਸਿੰਘ, ਜਿਹੜੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪੁੱਤਰ ਨੇ ਤੇ ਭਾਈ ਅਮਰੀਕ ਸਿੰਘ ਦੇ ਭਰਾ ਨੇ, ਉਹਨਾਂ ਨੇ ਆਪਦੇ ਬੇਟੇ ਨੂੰ, ਕੰਵਰਚਰਤ ਸਿੰਘ ਆ ਸ਼ਾਇਦ ਉਹਨਾਂ ਦਾ ਨਾਮ, ਉਹਨਾਂ ਨੂੰ ਨਾਲ ਲੈ ਕੇ ਜਥੇਬੰਦੀ ਦਾ ਗਠਨ ਕੀਤਾ ਕਿ ਅਸੀਂ ਫੈਡਰੇਸ਼ਨ ਪੁਨਰ ਸਰਜੀਤ ਕਰ ਰਹੇ ਹਾਂ। ਪਰ ਦੂਜੇ ਪਾਸੇ ਜਿਹੜਾ ਹੈਗਾ, ਜਿਵੇਂ ਇਹ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਵੱਲੋਂ ਆ, ਉਧਰ ਰੋਡੇ ਪਿੰਡ ਦੇ ਵਿੱਚ ਵੀ ਪ੍ਰੋਗਰਾਮ ਕੀਤਾ ਗਿਆ ਅੱਜ, ਉੱਥੇ ਵੀ ਇੱਕ ਫੈਡਰੇਸ਼ਨ ਜਿਹੜੀ ਹੈਗੀ ਆ ਧੜਾ ਜਾਂ ਧਿਰ, ਉਹ ਵੀ ਕਹਿੰਦੇ ਆ ਕਿ ਜੀ ਅਸੀਂ ਫੈਡਰੇਸ਼ਨ ਹੈਗੇ ਆ। ਤੀਜੇ ਪਾਸੇ ਕਰਨੈਲ ਸਿੰਘ ਪੀਰ ਮੁਹੰਮਦ ਹੋਣਾ ਨੇ ਇੱਥੇ ਅੱਜ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ 'ਚ ਸਮਾਗਮ ਕੀਤਾ ਅਕਾਲ ਤਖਤ ਸਾਹਿਬ ਦੇ ਸਰਮੁਖ। ਸੋ ਫੈਡਰੇਸ਼ਨ ਦੇ ਹੋਰ ਵੀ ਕਈ ਧਿਰਾਂ ਜਾਂ ਧੜੇ ਨੇ ਨਿੱਕੇ ਵੱਡੇ, ਪਰ ਇਹ ਜਿਹੜੀਆਂ ਧਿਰਾਂ ਜਾਂ ਧੜੇ ਨੇ ਇਹ ਅਕਾਲੀ ਸਿਆਸਤ ਨੇ ਪਾਟੋ ਧਾਰ ਕਰਤੇ। ਜਦੋਂ ਇਹ ਸਾਰੇ ਧੜੇ ਇਕਜੁੱਟ ਸੀ, ਇੱਕ ਮੁੱਠ ਸੀ, ਇੱਕ ਫੈਡਰੇਸ਼ਨ ਸੀ, ਉਦੋਂ ਜਿਹੜੇ ਅਕਾਲੀ ਮਤਲਬ ਭਾਰਤੀ ਮੁੱਖ ਧਾਰਾ ਨੂੰ ਪ੍ਰਣਾਏ ਹੋਣ ਕਰਕੇ ਪੰਥਕ ਤੌਰ ਤੇ ਠੀਕ ਨਹੀਂ ਸੀ ਚੱਲਦੇ, ਇਹਨਾਂ ਨੂੰ ਬਿਰਤਾ ਪਈ ਹੁੰਦੀ ਸੀ ਫੈਡਰੇਸ਼ਨ ਦੇ ਨੌਜਵਾਨਾਂ ਤੋਂ। ਅੱਜ ਉਹਨਾਂ ਨੂੰ ਮੌਜਾਂ ਨੇ, ਅੱਜ ਉਹ ਕਦੇ ਨਹੀਂ ਚਾਹੁੰਦੇ ਕਿ ਫੈਡਰੇਸ਼ਨ ਦੀ ਤਾਕਤ ਇਕੱਠੀ ਹੋਵੇ ਤੇ ਫੈਡਰੇਸ਼ਨ ਸਾਨੂੰ ਘੇਰੇ। ਅੱਜ ਉਹ ਚਾਹੁੰਦੇ ਆ ਕਿ ਫੈਡਰੇਸ਼ਨ ਦੇ ਹੋਰ ਵੱਧ ਟੁਕੜੇ ਹੋਣ, ਜਿੰਨੇ ਟੁਕੜੇ ਵੱਧ ਹੋਣਗੇ ਓਨਾ ਜ਼ਿਆਦਾ ਜਿਹੜਾ ਹੈਗਾ ਉਹ ਫਾਇਦਾ ਹੋਊਗਾ। ਸੋ ਇਹ ਜਿਹੜੀ ਸਾਰੀ ਫੈਡਰੇਸ਼ਨ ਦੀ ਹੋਣੀ ਹੈ, ਇਹਦੇ ਬਾਰੇ ਜੇ ਗੱਲ ਕਰੀਏ ਤਾਂ ਡਾਕਟਰ ਜਸਵੀਰ ਸਿੰਘ ਸਰਨਾ ਨੇ ਬਾਜ਼ਨਾਮਾ ਇੱਕ ਕਿਤਾਬ ਲਿਖੀ ਆ, ਜਿਹਦੇ ਵਿੱਚ ਫੈਡਰੇਸ਼ਨ ਦਾ ਸਾਰਾ ਇਤਿਹਾਸ ਸਾਂਭਣ ਦਾ ਯਤਨ ਕੀਤਾ। ਇਹਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਸਾਰੇ ਹਾਲਾਤ ਜਿਹੜੇ ਆ ਉਹ ਬਿਆਨ ਕੀਤੇ ਆ, ਤੇ ਇੱਥੋਂ ਤੱਕ ਜਿੰਨੇ ਫੈਡਰੇਸ਼ਨ ਦੇ ਅੱਡ-ਅੱਡ ਮੁਲਕਾਂ ਦੇ ਵਿੱਚ ਯੂਨਿਟ ਸੀ ਜਾਂ ਪ੍ਰਦੇਸ਼ਾਂ 'ਚ ਜਿਨ੍ਹਾਂ ਫੈਡਰੇਸ਼ਨ ਵਾਲਿਆਂ ਨੇ ਕੰਮ ਕੀਤੇ ਆ, ਉਹਨਾਂ ਦਾ ਵੀ ਜ਼ਿਕਰ ਆ, ਤੇ ਜਿਨ੍ਹਾਂ ਨੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਮੋਹਰੀ ਬਣ ਕੇ ਜ਼ਿੰਮੇਵਾਰੀਆਂ ਨਿਭਾਈਆਂ, ਉਹਨਾਂ ਦਾ ਵੀ ਜ਼ਿਕਰ ਆ। ਅੱਜ ਜਦੋਂ ਫੈਡਰੇਸ਼ਨ ਦਾ ਇਹ ਦਿਨ ਮਨਾਇਆ ਜਾ ਰਿਹਾ, ਤਾਂ ਮੇਰੀ ਇਹ ਬੇਨਤੀ ਹੈ ਕਿ ਇਸ ਜਥੇਬੰਦੀ ਨੂੰ ਜਿਹੋ ਜਿਹਾ ਭਾਈ ਅਮਰੀਕ ਸਿੰਘ ਵੇਲੇ ਸੀ, ਜਿਹੋ ਜਿਹਾ ਸਰਦਾਰ ਅਮਰ ਸਿੰਘ ਅੰਬਾਲਵੀ ਵੇਲੇ ਸੀ, ਉਹੋ ਜਿਹਾ ਕਿਤੇ ਦੁਬਾਰਾ ਜਲਾਓ ਮਿਲ ਜਾਵੇ ਤਾਂ ਆ ਜਿਹੜੇ ਆਲੇ ਦੁਆਲੇ ਸਾਡੇ 3600 ਗਲਤ ਗੜਬੜਾਂ ਤੇ ਪੁੱਠੇ ਸਿੱਧੇ ਚੱਕਰ ਵੀ ਚੱਲ ਰਹੇ ਆ, ਸਾਡੇ ਸਾਰੇ ਨੌਜਵਾਨਾਂ ਨੂੰ, ਪੰਜਾਬ ਦੇ ਨੂੰ ਇੱਕ ਸਾਂਝਾ ਪਲੇਟਫਾਰਮ ਜਿਹੜਾ ਹੈਗਾ ਉਹ ਮਿਲ ਜੂ। ਫੈਡਰੇਸ਼ਨ ਦੀ ਬੜੀ ਲੋੜ ਆ, ਪਰ ਫੈਡਰੇਸ਼ਨ ਇਹੋ ਜਿਹੀ ਨਹੀਂ ਚਾਹੀਦੀ ਜਿਹੋ ਜਿਹੀਆਂ ਹੁਣ ਸਾਡੇ ਭਰਾ ਜਿਹੜੇ ਆ ਬਣਾ ਕੇ ਆਪਦੇ ਆਪ ਨੂੰ ਵੀ ਤੇ ਕੌਮ ਨੂੰ ਵੀ ਜਾਣੀ ਕਿ ਭਰਮ ਜਾ ਪਾ ਰਹੇ ਨੇ ਕਿ ਇਹ ਉਹੀ ਫੈਡਰੇਸ਼ਨ ਆ ਜਿਹੜੀ ਭਾਈ ਅਮਰੀਕ ਸਿੰਘ ਵੇਲੇ ਹੁੰਦੀ ਸੀ, ਪਰ ਇਹ ਉਵੇਂ ਨਹੀਂ ਹੈਗੀ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੀ ਕੌਮ ਤੇ ਕਿ ਸਾਨੂੰ ਜਿਹੜੀ ਆ ਫੈਡਰੇਸ਼ਨ ਦਾ ਉਹੋ ਜਿਹਾ ਰੂਪ ਸਰੂਪ ਦੁਬਾਰਾ ਕਦੇ ਦੇਖਣ ਨੂੰ ਮਿਲ ਸਕੇ। ਸੋ ਇੰਨਾ ਹੀ ਕਾਫੀ ਆ। ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।